ਖੇਤੀਬਾੜੀ ਨਾਲ ਸੰਬੰਧਿਤ ਅਹਿਮ ਮਸਲਿਆਂ ਦੇ ਉੱਤੇ ਗੱਲਬਾਤ ਤਾਜ਼ਾ ਜਿਹੜੀਆਂ ਜਾਣਕਾਰੀਆਂ ਉਹ ਲੈ ਕੇ ਹਾਜ਼ਰ ਹੁੰਦੇ ਹਾਂ। ਮੇਰੇ ਨਾਲ ਇਸ ਟਾਈਮ ਜੁੜ ਚੁੱਕੇ ਨੇ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ ਵੱਲੋਂ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਹਾਂਜੀ, ਰਾਜਕਰਨਵੀਰ ਜੀ ਤੇ ਸਾਰੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਸੋ ਗੱਲਾਂ ਬਾਤਾਂ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੀ ਕੁਝ ਤਾਜ਼ਾ ਅਪਡੇਟ ਫਾਰਮਿੰਗ ਨੂੰ ਲੈ ਕੇ ਆ, ਕ੍ਰੌਪ ਪ੍ਰਾਈਸਿਸ ਤੋਂ ਲੈ ਕੇ ਡਿਸੀਜਨ ਜਦੋਂ ਆਪਾਂ ਬਣਾਉਂਦੇ ਹਾਂ ਕ੍ਰੌਪ ਦੇ ਵਿੱਚ, ਕ੍ਰੌਪ ਨੂੰ ਲੈ ਕੇ, ਫਾਰਮ ਨੂੰ ਲੈ ਕੇ, ਉਹਦਾ ਕਿੱਦਾਂ ਅਸਰ ਹੁੰਦਾ ਆ, ਕਿੱਦਾਂ ਡਿਸੀਜਨ ਬਣਾਏ ਜਾਣੇ ਚਾਹੀਦੇ ਆ, ਉਹਦਾ ਖਰਚਾ ਕੀ ਆਉਂਦਾ ਆ ਤੁਹਾਡੇ ਇੱਕ ਡਿਸੀਜਨ ਦਾ, ਉਸ ਦੇ ਉੱਤੇ ਵੀ ਆਪਾਂ ਚਰਚਾ ਕਰਾਂਗੇ। ਉਸ ਤੋਂ ਪਹਿਲਾਂ ਸਾਡੇ ਅੱਜ ਦੇ ਪ੍ਰੋਗਰਾਮ ਦੇ ਸਪਾਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਕਰਦਿਆਂ ਨੂੰ ਉਹਨਾਂ ਨੂੰ 35 ਸਾਲ ਤੋਂ ਵੱਧ ਦਾ ਤਜਰਬਾ ਹੈ। ਜੇ ਰੱਬ ਨਾ ਕਰੇ ਕੋਈ ਪ੍ਰੋਬਲਮ ਆਉਂਦੀ ਆ ਤੇ ਸਭ ਤੋਂ ਵੱਧ ਕੰਪਨਸੇਸ਼ਨ ਲੈਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਵਧੀਆ ਢੰਗ ਦੇ ਨਾਲ ਤੁਹਾਨੂੰ ਜਿਹੜੀ ਉਹ ਸਲਾਹ ਦਿੰਦੇ ਆ। ਤੁਸੀਂ ਵੀ ਕ੍ਰੌਪ ਇੰਸ਼ੋਰੈਂਸ ਦੇ ਲਈ ਹਾਰਵੀ ਨਿੱਜਰ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਆ। 5592881908 559-288-1908। ਇਸ ਦੇ ਨਾਲ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਸੰਸਥਾ, ਇਹਨਾਂ ਦੇ ਨਾਲ ਤੁਸੀਂ ਜੁੜ ਕੇ ਖੇਤੀਬਾੜੀ ਦੇ ਨਾਲ ਸੰਬੰਧਿਤ ਵਧੀਆ ਜਾਣਕਾਰੀਆਂ ਪ੍ਰਾਪਤ ਕਰ ਸਕਦੇ ਹੋ। ਮਾਹਰਾਂ ਦੇ ਨਾਲ ਤੁਹਾਡੀ ਇਹ ਗੱਲਬਾਤ ਕਰਾਉਂਦੇ ਆ। ਵੱਖ-ਵੱਖ ਖੇਤੀਬਾੜੀ ਨਾਲ ਸੰਬੰਧਿਤ ਪ੍ਰੋਗਰਾਮਸ ਇਹ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਆ। ਇਹਨਾਂ ਦੇ ਜ਼ਰੀਏ ਤੁਸੀਂ ਜਾਂਦੇ ਆ ਤਾਂ ਤੁਹਾਨੂੰ ਵਧੀਆ ਡੀਲ ਫਰਟੀਲਾਈਜ਼ਰਸ ਤੋਂ ਲੈ ਕੇ ਕੈਮੀਕਲਸ ਦੇ ਨਾਲ ਹੋਰ ਕਈ ਚੀਜ਼ਾਂ ਦੇ ਵਿੱਚ ਤੁਹਾਨੂੰ ਡੀਲਸ ਵਧੀਆ ਮਿਲਦੀਆਂ ਨੇ। ਇਹਨਾਂ ਦੇ ਤੁਸੀਂ ਮੈਂਬਰ ਬਣ ਸਕਦੇ ਆ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ ਦੇ pugusa.com ਦੇ ਉੱਤੇ ਜਾ ਕੇ ਆਪਣੇ ਆਪ ਨੂੰ ਤੁਸੀਂ ਰਜਿਸਟਰ ਕਰਵਾ ਸਕਦੇ ਹੋ। ਤੇ ਜਸਬੀਰ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਜਿਹੜਾ ਉਹ ਕਰਦੇ ਹਾਂ। ਜਿੱਦਾਂ ਲਾਸਟ ਟਾਈਮ ਵੀ ਆਪਾਂ ਗੱਲ ਕਰ ਰਹੇ ਸੀ ਵੀ ਕ੍ਰੌਪ ਜਿਹੜੀ ਮਾਰਕੀਟ ਹੈਗੀ ਆ ਇਸ ਟਾਈਮ, ਉਸ ਨੂੰ ਜਿਹੜਾ ਉਹ ਲੈ ਕੇ ਕੀ ਲੇਟੈਸਟ ਅਪਡੇਟ ਆ, ਕੀ ਪ੍ਰਾਈਸਿਸ ਵਗੈਰਾ ਜਿਹੜੇ ਆ ਜੀ ਚੱਲ ਰਹੇ ਆ ਇਸ ਟਾਈਮ ਜੇ ਆਪਾਂ ਦੇਖਦੇ ਜਾਈਏ ਮਾਰਕੀਟ ਦੇ ਵਿੱਚ। ਹਾਂਜੀ ਰਾਜਕਰਨਵੀਰ, ਕਾਫੀ ਸਿਚੁਏਸ਼ਨ ਚੇਂਜਸ ਹੋਈਆਂ ਵੀਆਂ ਮਾਰਕੀਟ ਦੇ ਵਿੱਚ। ਜਿਹੜਾ ਸਪੈਸ਼ਲੀ ਵੈਦਰ ਕੰਡੀਸ਼ਨ ਨੇ ਕਾਫੀ ਚੇਂਜ ਕਰ ਦਿੱਤਾ ਹੈਗਾ, ਹੈ ਨਾ। ਤੇ ਇਸ ਵਕਤ ਬਾਹਲਾ ਤਾਂ ਕ੍ਰਾਪ ਦੀ ਅਸੈਸਮੈਂਟ ਹੋ ਰਹੀ ਆ। ਠੀਕ ਹੈ, ਵੀ ਇਸ ਸਾਲ ਦਾ ਕ੍ਰਾਪ ਕਿੰਨਾ ਕਾ ਤੇ ਉਹਦਾ ਇਫੈਕਟ ਕੀ ਹੋਊਗਾ, ਝਾੜ ਕਿੰਨਾ ਹੋਊਗਾ, ਹੈ ਨਾ। ਉਹਦੇ ਵਿੱਚ ਬਹੁਤ ਵੇਰੀਏਸ਼ਨਸ ਆ, ਹੈ ਨਾ। ਜਿਹੜੇ ਇੰਪੈਕਟਸ ਪਏ ਆ ਪਹਿਲਾਂ ਜਦੋਂ ਆਪਾਂ ਬਦਾਮਾਂ ਤੋਂ ਸ਼ੁਰੂ ਹੁੰਨੇ ਆ, ਉਹ ਪਹਿਲਾਂ ਫਰਾਸਟ ਨੇ, ਹੇਲ ਨੇ ਬਹੁਤ ਇੰਪੈਕਟਸ ਪਾਏ ਵੇ ਆ। ਕਈ ਅਰਲੀ ਵੈਰਾਈਟੀਜ਼ ਜਿਹੜੀਆਂ ਅੱਗੇ ਕਾਫੀ ਪ੍ਰੋਡਕਸ਼ਨ ਦਿੰਦੀਆਂ ਹੁੰਦੀਆਂ ਸੀ, ਉਹਨਾਂ ਦੀ ਪ੍ਰੋਡਕਸ਼ਨ ਕਾਫੀ ਘੱਟ ਆ। ਜਿਹੜੀ ਓਵਰਆਲ ਅਸੈਸਮੈਂਟ ਕੀਤੀ ਜਾਂਦੀ ਆ, ਉਹ ਇਹੀ ਕਿਹਾ ਜਾਂਦਾ ਕਿ ਸਭ ਤੋਂ ਜਿਹੜੀ ਅਰਲੀ ਵੈਰਾਈਟੀ ਨਾਨ ਪ੍ਰਿਓਲ, ਜਿਹੜੇ ਸਾਰਿਆਂ ਤੋਂ ਬਦਾਮ ਮਹਿੰਗੇ ਵਿਕਦੇ ਆ, ਉਹਨਾਂ ਦੀ ਪ੍ਰੋਡਕਸ਼ਨ ਆਲਮੋਸਟ 40% ਡਾਊਨ ਆ ਪਿਛਲੇ ਸਾਲ ਨਾਲ। ਵਾਓ। ਹਾਂ, ਕਈ ਥਾਵਾਂ ਤੇ ਰੈਂਡਮ ਲੋਕੇਸ਼ਨ ਤੇ ਕਾਫੀ ਜਣ ਦੀ ਕ੍ਰਾਪ ਠੀਕ ਆ, ਪਰ ਬਾਹਲਿਆਂ ਤੇ ਉਹ ਇੰਪੈਕਟਡ ਹੋਇਆ। ਇਹ ਕੀ ਇੱਕ ਪਾਰਟਿਕੂਲਰ ਕਾਉਂਟੀ ਦੇ ਵਿੱਚ ਜ਼ਿਆਦਾ ਘੱਟ ਮਾੜੀ ਆ, ਜਾਂ ਓਵਰਆਲ ਆਪਾਂ ਦੇਖੀਏ ਪੂਰੇ ਕੈਲੀਫੋਰਨੀਆ 'ਚ ਸਾਰੇ ਪਾਸੇ ਇਦਾਂ ਹੀ ਕ੍ਰੌਪ ਦੇ ਹਾਲਾਤ ਨੇ? ਨਹੀਂ, ਓਵਰਆਲ ਨਾ ਵੈਦਰ ਦੀ ਸਿਚੁਏਸ਼ਨ ਦੇ ਨਾਲ ਸਾਰੇ ਹੀ ਕੈਲੀਫੋਰਨੀਆ ਦੇ ਵਿੱਚ ਇੰਪੈਕਟ ਹੋਇਆ। ਨੌਰਥ ਦੇ ਵਿੱਚ ਜ਼ਿਆਦਾ ਹੋਇਆ, ਕਿਉਂ ਉੱਥੇ ਵੈਦਰ ਜ਼ਿਆਦਾ ਮੀਂਹ ਪੈਂਦਾ ਰਿਹਾ, ਠੰਡਾ ਜ਼ਿਆਦਾ ਰਿਹਾ, ਤੇ ਹੇਲਸ ਵੀ ਰੈਂਡਮ ਲੋਕੇਸ਼ਨ ਤੇ ਬਹੁਤ ਪਈਆਂ, ਹੈ ਨਾ। ਜਦੋਂ ਹੇਲਸ ਇੰਨੀਆਂ ਜਾਣ ਦੀ ਜ਼ਿਆਦਾ ਸੀ, ਉਹਨਾਂ ਨੇ ਬਰਡਸ ਵਾਲੇ ਉਦੋਂ ਸਾਫਟ ਹੁੰਦੇ ਆ, ਕ੍ਰਾਪ ਸੈੱਟ ਹੋਇਆ, ਤੇ ਬਾਕੀ ਪੋਲੀਨੇਸ਼ਨ ਵੀ ਇੰਨੀ ਚੰਗੀ ਨਹੀਂ ਹੋਈ। ਹਾਂ, ਠੰਡ ਰਹੀ ਤੇ ਮੱਖੀਆਂ ਨਿਕਲੀਆਂ ਨਹੀਂ ਬਾਹਰ, ਮੱਖੀਆਂ ਨਹੀਂ ਨਿਕਲੀਆਂ। ਉਹਦੇ ਨਾਲ ਕ੍ਰਾਪ ਤੇ ਤਾਂ ਡੈਫੀਨਿਟਲੀ ਇੰਪੈਕਟ ਪਿਆ ਹੈਗਾ। ਤੇ ਜਿਹੜੀਆਂ ਦੂਸਰੀਆਂ ਵੀ ਵੈਰਾਈਟੀਆਂ ਉਹ ਵੀ ਰੈਂਡਮ ਆ। ਤੇ ਇੱਕ ਜਿਹੜਾ ਪਿਛਲੇ ਸਾਲ ਤੋਂ ਚੱਲਦਾ ਆਇਆ ਨਾ, ਲਾਸਟ ਈਅਰ ਡਰਾਊਟ ਰਿਹਾ, ਜਦੋਂ ਟਾਈਮ ਸੀਗਾ ਜਨ ਦੀ ਫਰਟੀਲਾਈਜ਼ਰ ਦਾ, ਨਿਊਟ੍ਰੀਐਂਟਸ ਪਾਉਣ ਦਾ, ਉਹ ਸੀਗਾ ਜੂਨ ਜੁਲਾਈ ਅਗਸਤ, ਜਿਹੜਾ ਪੋਸਟ ਹਾਰਵੈਸਟ ਦੇ ਵਿੱਚ। ਉਦੋਂ ਮੋਸਟਲੀ ਜਨ ਦੀ ਸਿਚੁਏਸ਼ਨ ਇਹ ਸੀ ਕਿ ਪ੍ਰਾਈਸਿਸ ਬਹੁਤ ਇੰਨੀਆਂ ਘੱਟ ਕਰਕੇ ਤੇ ਕਾਸਟ ਵਧੇ ਵੇ ਸੀ, ਇੰਟਰਸਟ ਰੇਟ ਵਧੇ ਵੇ ਸੀ, ਬਾਹਲੇ ਲੋਕਾਂ ਨੇ ਜਾਂਦੀ ਉਦੋਂ ਫਾਰਮਰਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ। ਉਦੋਂ ਫਰਟੀਲਾਈਜ਼ਰ ਦੇ ਪ੍ਰਾਈਸ ਵੀ ਬਹੁਤ ਅਸਮਾਨ ਨੂੰ ਛੂ ਗਏ ਸੀਗੇ ਪਿਛਲੇ ਸਾਲ, 7-7 ਟਾਈਮਸ ਜਿਹੜੇ ਉਹ ਪ੍ਰਾਈਸਿਸ ਵੱਧ ਗਏ ਸੀਗੇ, ਬਹੁਤ ਜ਼ਿਆਦਾ ਵਧੇ ਵੇ ਸੀਗੇ। ਤੇ ਉਹ ਥੋੜੇ ਜਿਹੇ ਕੰਟਰੋਲ 'ਚ ਆਏ ਆ, ਪਰ ਹਲੇ ਉਹਨਾਂ ਦੇ ਕੰਡੀਸ਼ਨਸ ਫੇਰ ਉੱਥੇ ਜਾ ਸਕਦੇ ਆ। ਅੱਛਾ, ਦੁਬਾਰਾ ਵੱਧ ਸਕਦੇ ਆ ਉਹਨਾਂ ਦੇ। ਇਸ ਵਕਤ ਜਾਣੀ ਦੀ ਪਿਛਲੇ ਸਾਲ ਨੂੰ ਤਾਂ ਬਹੁਤ
ਪ੍ਰਾਈਸਿਸ ਆਲਮੋਸਟ ਹਾਫ ਹਾਫ ਤੇ ਹੀ ਆ ਗਈਆਂ ਸੀ, ਹੈ ਨਾ, ਠੀਕ ਹੈ। ਜਿਨ੍ਹਾਂ ਨੇ ਬਾਏ ਕੀਤੀਆਂ, ਹੈ ਨਾ। ਫਿਰ ਹੂੰ ਤੁਹਾਡੇ ਬਾਇੰਗ ਪਾਵਰ ਤੇ ਆ ਜਾਂਦੀ ਡਿਸੀਜਨ ਵੀ ਕਿਹੜੀ ਕਿੰਨਾ ਕੁ ਤੁਸੀਂ ਖਰੀਦਦੇ ਆ। ਜੇ ਆਪਾਂ ਇਸੇ 'ਚ ਹੀ ਗੱਲ ਕਰੀਏ ਬਾਇੰਗ ਡਿਸੀਜਨ ਨੂੰ ਲੈ ਕੇ ਵੀ ਕੀ ਜਦੋਂ ਹੁਣ ਆਪਾਂ ਨੂੰ ਪਤਾ ਵੀ ਪ੍ਰਾਈਸਿਸ ਡਾਊਨ ਗਏ ਆ, ਕੀ ਆਪਾਂ ਨੂੰ ਉਸ ਟਾਈਮ ਦੇ ਉੱਤੇ ਫਿਰ ਬਾਏ ਕਰ ਹੀ ਲੈਣਾ ਚਾਹੀਦਾ ਵੀ ਇਵੈਂਚੁਅਲੀ ਪਤਾ ਨਹੀਂ ਵੀ ਜਦੋਂ ਪੀਕ ਸੀਜ਼ਨ ਆਉਣਾ ਵੀ ਫਿਰ ਵੱਧ ਹੀ ਜਾਂਦੇ ਯੂਜੂਅਲੀ ਪ੍ਰਾਈਸਿਸ? ਨਹੀਂ, ਮੋਸਟਲੀ ਜਿਹੜੇ ਫਾਰਮਰਸ ਹਨ ਨਾ, ਉਹਨਾਂ ਦੇ ਸਿਚੁਏਸ਼ਨ ਕਾਫੀ ਕੰਸਟ੍ਰੇਂਟ ਆ, ਠੀਕ ਹੈ। ਹੈ ਨਾ। ਜਿਹੜੇ ਫਾਰਮਰਸ ਤੁਸੀਂ ਦੇਖੋ, ਬਦਾਮ ਵੀ ਆ, ਉਹ ਉਹਨਾਂ ਕੋਲੇ ਆਪਣੇ ਟੈਂਕਸ ਹੈ ਨਹੀਂਗੇ, ਹੂੰ ਹੈ ਨਾ। ਜਿਹੜੇ ਫਰਟੀਲਾਈਜ਼ਰ ਚਾਹੇ ਤਾਂ ਉਹ ਡਰਾਈ ਆਉਂਦਾ ਚਾਹੇ ਲਿਕੁਇਡ ਆਉਂਦਾ, ਹੈ ਹੂੰ ਨਾ। ਜਦੋਂ ਤੁਸੀਂ ਲਿਕੁਇਡ ਫਰਟੀਲਾਈਜ਼ਰ ਨੂੰ ਦੇਖਦੇ ਆ, ਹੂੰ ਉਹ ਆਉਂਦਾ ਗਾ ਟਰੱਕ ਲੋਡ ਦੇ ਹਿਸਾਬ ਨਾਲ, ਠੀਕ ਟਰੱਕ ਹੈ। ਲੋਡ ਤੋਂ ਘੱਟ ਨਹੀਂ ਆਉਂਦਾ, ਨਹੀਂ ਆਉਂਦਾ ਨਹੀਂ, ਹੈ ਨਾ। ਠੀਕ ਹੈ। ਤੇ ਉਹ ਜਦੋਂ ਟਰੱਕ ਲੋਡ ਦੀ ਪ੍ਰਾਈਸ ਆਪਾਂ ਹਾਲ ਤੱਕ ਜਿੱਦਾਂ UN32 ਦੀ ਸਭ ਨੂੰ ਆਪਣੇ ਜਿਹੜੇ ਪੱਗ ਦੇ ਮੈਂਬਰ ਸੀਗੇ ਉਹਨਾਂ ਨੂੰ 395 ਤੱਕ ਸਪਲਾਈ ਕਰਦੇ ਸੀ, ਹੂੰ ਹੈ ਨਾ। ਤੇ ਜਿੱਥੇ ਕਿ ਮਾਰਕੀਟ ਆਲਰੇਡੀ 4.5 460 ਤੇ ਜਾਵੜੀ ਸੀਗੀ, ਹੂੰ ਤੇ ਕਈ ਥਾਵਾਂ ਤੇ ਤਾਂ ਨਾਰਥ ਦੇ ਵਿੱਚ 500 ਤੋਂ ਵੀ ਟੱਪੀ ਵੀ ਸੀ, ਹੂੰ ਹੈ ਨਾ। ਜਿੱਥੇ ਤੇ ਉਹਨਾਂ ਦਾ ਮੇਨ ਉੱਥੇ ਆ ਜਾਂਦਾ ਗਾ ਕਿ ਜਦੋਂ ਜਿਹੜੇ ਕੰਪਨੀਜ਼ ਤੁਹਾਨੂੰ ਟੈਂਕਸ ਤੁਹਾਡੇ ਫਾਰਮਸ ਤੇ ਰੱਖ ਕੇ ਜਾਂਦੇ ਆ, ਹੂੰ ਉਹ ਉਹਨੂੰ ਵੈਲਿਊ ਐਡ ਬਹੁਤ ਸਮਝਦੇ ਆ, ਠੀਕ ਹੈ। ਹੈ ਨਾ। ਉਹਨਾਂ ਦੀ ਇਨਵੈਸਟਮੈਂਟ ਆ, ਹੈ ਨਾ। 6-7 ਹਜ਼ਾਰ ਦਾ 7 ਦਾ ਟੈਂਕ ਵੀ ਆਉਂਦਾ ਹੂੰ ਕਿ ਉਹ ਆਮ ਬੰਦਾ ਬਾਈ ਨਹੀਂ ਕਰਦਾ, ਸਟੋਰੇਜ ਹੈ ਦੀ ਵੀ ਨਾ। ਪ੍ਰੋਬਲਮ ਹੈ। ਸਟੋਰੇਜ ਦੀ ਪ੍ਰੋਬਲਮ ਆ, ਇਸ ਕਰਕੇ ਜਾਣਦੀ ਜਦੋਂ ਫਿਰ ਉਹ ਬਾਏ ਕਰਦੇ ਆ, ਉਹਨਾਂ ਨੂੰ ਹਮੇਸ਼ਾ ਹੀ ਜਾਣਦੀ ਐਕਸਪੈਂਸਿਵ ਮਿਲਦਾ, ਹਾਂ ਹੈ ਨਾ। ਲਾਈਕ ਤੇ ਪੀਕ ਸੀਜ਼ਨ ਦੇ ਵਿੱਚ ਤਾਂ ਆਟੋਮੈਟਿਕਲੀ ਡਿਮਾਂਡ ਵਧੀ ਹੁੰਦੀ ਆ। ਪੀਕ ਸੀਜ਼ਨ ਦੇ ਵਿੱਚ ਹੁਣ ਜਿੱਦਾਂ ਜਾਣਦੀ ਕੱਲੀ ਸਿਰਫ ਕੈਲੀਫੋਰਨੀਆ ਇੰਪੈਕਟ ਨਹੀਂ ਹੋਈ, ਜਿਹੜਾ ਜਾਣਦੀ ਬਾਕੀ ਵੀ ਰੈਸਟ ਆਫ ਦਾ ਕੰਟਰੀ ਵੀ ਇੰਪੈਕਟ ਸੀਗੀ, ਠੀਕ ਹੈ। ਹੈ ਨਾ। ਜਿਹਦਾ ਕਰਕੇ ਆਹ ਕੋਰਨ ਸੋਇਬੀਨ ਉਹਨਾਂ ਦੀ ਪਲਾਂਟਿੰਗ ਲੇਟ ਹੋਈ। ਹੂੰ ਹੁਣ ਉਹ ਪਲਾਂਟਿੰਗ ਵੀ ਉਹ ਜਾਣਦੀ ਸਾਰਾ ਪੁੱਲ ਕਰ ਰਹੀ ਆ, ਜਿੰਨੀ ਹਰਬਸ ਕੈਮੀਕਲਸ ਆ, ਜਿੰਨੇ ਫਰਟੀਲਾਈਜ਼ਰਸ ਆ, ਉਹਦਾ ਕਰਕੇ ਪ੍ਰਾਈਸਾਂ ਹੁਣ ਉੱਪਰ ਵਧਣਗੀਆਂ, ਹੈ ਨਾ। ਤੇ ਜਿਨ੍ਹਾਂ ਦੇ ਕੋਲੇ ਤਾਂ ਆਪਦੀ ਸਟੋਰੇਜ ਕੈਪੈਸਿਟੀ ਸੀਗੀ, ਚਾਹੇ ਜਿਨ੍ਹਾਂ ਦੇ ਅਲਾਈਨਮੈਂਟ ਸੀਗੇ ਪੱਗ ਵਾਲਿਆਂ ਦੇ ਨਾਲ, ਤੇ ਉਹ ਜਿਹੜੇ ਕੰਪਨੀਆਂ ਤੋਂ ਆਪਾਂ ਪ੍ਰੋਵਾਈਡ ਕਰਾਉਂਦੇ ਸੀ ਜੀ ਉਹਨਾਂ ਦੇ ਉਹ ਟੈਂਕ 'ਚ ਆ ਕੇ ਪਾ ਗਏ, ਠੀਕ ਹੈ। ਹੈ ਨਾ। ਉਹਨਾਂ ਨੂੰ ਉਹ ਵਧੀਆ ਜਾਣਦੀ ਡੀਲ ਸੋਹਣੀ ਮਿਲ ਰਹੀਆਂ ਵੀਆਂ, ਹੈ ਨਾ। ਇਹ ਵੀ ਹੋ ਸਕਦਾ ਕਿ ਜਾਂਦੀ ਪ੍ਰਾਈਸਾਂ ਫਿਰ ਉੱਪਰ ਨੂੰ ਕਾਫੀ ਉੱਪਰ ਜਾ ਪੈਣਗੀਆਂ, ਠੀਕ ਹੈ। ਹੈ ਨਾ। ਤੇ ਇਸ ਕਰਕੇ ਜਾਣਦੀ ਜਿਹੜਾ ਆਪਾਂ ਅੱਗੇ ਪਹਿਲਾਂ ਵੀ ਸਾਰੇ ਤੋਂ ਗੱਲ ਕਰਦੇ ਹੁੰਦੇ ਆ ਨਾ ਕਿ ਜਿਹੜੀ ਤੁਹਾਡੀ ਬਾਇੰਗ ਪਾਵਰ ਆ, ਉਹ ਇਕੱਠਿਆਂ ਦੀ ਹੋ ਕੇ ਬਹੁਤ ਵੱਧ ਜਾਂਦੀ ਹੈ ਨਾ। ਤੇ ਪਰ ਉਹਨੂੰ ਜਾਣਦੀ ਆਪਾਂ ਇਕੱਠੇ ਕਰਕੇ ਵਧਾਉਣਾ ਨਹੀਂ, ਨਾਲ ਫਿਰ ਉਹ ਤੁਹਾਨੂੰ ਜਾਣਦੀ ਉੱਦਾਂ ਦਾ ਸਿਸਟਮ ਵੀ ਤਿਆਰ ਕਰਨਾ ਪੈਂਦਾ, ਹੈ ਨਾ। ਜਿਹੜਾ ਕਿ ਜਾਣਦੀ ਤੁਸੀਂ ਸਟੋਰ ਵੀ ਕਰੋ, ਅਗਰੀਮੈਂਟਸ ਵੀ ਕਰੋ, ਹੈ ਨਾ। ਉਹਨਾਂ ਦੇ ਨਾਲ ਵੀ ਸਾਡੇ ਕੋਲੇ ਅਸੀਂ ਇੰਨੇ ਟਰੱਕ ਲੋਡਸ ਤੁਹਾਡੇ ਜਾਣਦੀ ਸਾਡੇ ਮੈਂਬਰਸ ਨੇ ਲੈਣੇ ਆ, ਇਸ ਕਰਕੇ ਜਾਣਦੀ ਉਹਦੀ ਪ੍ਰਾਈਸ ਤੇ ਕਾਫੀ ਬੈਨੀਫਿਟ ਹੋ ਜਾਂਦਾ, ਹੈ ਨਾ। ਹੁਣ ਜੇ ਆਮ ਤੁਸੀਂ ਨਿੱਕਾ ਗਰੋਰ 100 ਏਕੜ ਵਾਲਾ ਲਾਵੋ, ਹੈ ਨਾ, ਉਹਦੀ ਪ੍ਰਾਈਸ ਤਾਂ ਤਕਰੀਬਨ ਉਹੀ 550 600 ਉੱਥੇ ਤੱਕ ਜਾਣੀ ਹੈ ਨਾ। ਤੇ ਹੁਣ ਤੁਸੀਂ ਦੇਖੋ ਜਿੱਥੇ $150 ਲਿਕੁਇਡ ਟਨ ਦੇ ਪਿੱਛੇ ਪ੍ਰਾਈਸ ਡੈਲਟਾ ਹੋ ਜੇ, ਉਹ ਪ੍ਰਾਈਸ ਕਾਫੀ ਵੇਰੀਐਂਸ ਆ ਉਹਨਾਂ ਤੋਂ ਜਾਣੀ ਦੀ। ਉਹ ਸਮਾਲ ਫਾਰਮਰ ਨੂੰ ਉਹ ਪੈਨਲਾਈਜ਼ ਹੋ ਜਾਂਦਾ, ਉਹ ਕਵਰ ਨਹੀਂ ਹੁੰਦੀਆਂ, ਹੈ ਨਾ। ਇੱਕ ਤਾਂ ਇਹ ਚੀਜ਼ ਹੈ। ਦੂਸਰਾ ਹੈਗਾ ਗਾ ਕਿ ਬਈ ਹੁਣ ਗਾਂ ਨੂੰ ਕੋਸ਼ਿਸ਼ ਵੀ ਚੱਲ ਇਸੇ ਟਾਪਿਕ ਤੇ ਬਈ ਕਰ ਰਹੇ ਆ ਕਿ ਅਸੀਂ ਵਾਲੀਅਮ ਲਾਰਜ ਸਕੇਲ ਤੇ ਕਰੀਏ, ਠੀਕ ਹੈ ਨਾ। ਵੀ ਆਪਦੇ ਕੋਲ ਥੋੜੇ ਘਣੇ ਟੈਂਕ ਦੀ ਇਨਵੈਸਟਮੈਂਟ ਵੀ ਹੋਵੇ, ਤੇ ਥੋੜੀ ਘਣੀ ਜਾਣੀ ਦੀ ਬਾਇੰਗ ਪਾਵਰ ਅਸੀਂ ਇਕੱਠੀ ਖਰੀਦ ਕੇ ਇੱਕਦਮ, ਤੇ ਪਾਰਟਨਰਸ਼ਿਪ ਕਾਫੀ ਲੌਜਿਸਟਿਕਸ ਇਸ ਦੇ ਵਿੱਚ ਫਿਰ ਆਉਣਗੇ, ਹਨਾ। ਕਾਫੀ ਲੌਜਿਸਟਿਕ ਇਸ਼ੂਜ਼ ਹੈਗੇ ਆ, ਆਉਂਦੇ ਵੀ ਆ, ਹੈ ਨਾ। ਹੁਣ ਤੁਹਾਨੂੰ ਪਤਾ ਕਿ ਜਿਹੜੇ ਹੁਣ ਆ ਲਾਸਟ 5 ਦਿਨ ਇੰਨੇ ਵਾਲੀਅਮਸ ਕੱਢੇ ਆ ਆਪਾਂ, ਹੈ ਨਾ। ਉਹ ਪਹਿਲਾਂ ਜਾਣੀ ਦੀ ਸਲੋ ਚੱਲਦਾ ਸੀ, ਬੈਕਅਪ ਹੋਇਆ ਵਿਆ ਸੀ ਸਾਰਾ, ਹੈ ਨਾ। ਜਿਹੜੀ ਕੰਪਨੀ ਨਾਲ ਆਪਾਂ ਕੰਮ ਕਰ ਰਹੇ ਆ ਉਹਨਾਂ ਨੇ ਤਕਰੀਬਨ ਪਿਛਲੇ 10 ਦਿਨਾਂ ਦੇ ਵਿੱਚ 50 ਟਰੱਕ ਲੋਡ ਭੇਜੇ ਆ ਫਰਟੀਲਾਈਜ਼ਰ ਦੇ, ਹੈ ਨਾ। ਉਹ ਵਾਲੀਅਮ ਕਾਫੀ ਵੱਧ ਜਾਂਦੀ ਆ, ਡਿਮਾਂਡ ਹੈ ਨਾ, ਸਕੇਲ ਹੁੰਦੀ ਆ। ਹਾਂ, ਜੇ ਤੁਸੀਂ ਜਾਣਦੀ ਕਿਸੇ ਤੋਂ ਮੰਗਾਉਨੇ ਆ, ਉਹ ਤੁਹਾਡੇ ਖੇਤ ਦੇ ਵਿੱਚ
ਛੋਟਾ ਛੱਡ ਕੇ ਜਾਂਦਾ, ਬਬਲ ਕਹਿ ਦੇਈਦਾ 1000 ਕੁ ਗੈਲਨ ਵਾਲਾ, ਹੂੰ ਉਹਦਾ ਤਾਂ ਉਨਾ ਹੀ ਉਹਦਾ ਕਾਸਟ ਹੁੰਦਾ, ਪ੍ਰੋਡਕਟ ਦਾ ਕਾਸਟ ਘੱਟ ਹੁੰਦਾ, ਬੰਦੇ ਛੱਡਣ ਦਾ ਜ਼ਿਆਦਾ ਹੈਗਾ, ਹੈ ਨਾ, ਕਿ ਜੀ ਉਹਦੀ ਲੇਬਰ ਵੀ ਇਨਵੋਲਵਡ ਆ ਹਾਂਜੀ ਕੋਈ ਜਿਹੜਾ ਕਰਦਾ। ਹੂੰ ਉਸ ਕਰਕੇ ਫਿਰ ਨਾ ਜਾਣਦੀ ਜਿਹੜੇ ਇਹ ਪਲੇਟਫਾਰਮ ਬਣਾਉਣੇ ਬਹੁਤ ਜ਼ਰੂਰੀ ਆ ਹੂੰ ਕਿ ਅਸੀਂ ਸਾਡੇ ਕੋਲੇ ਸਟੋਰੇਜ ਕਪੈਸਿਟੀ ਹੋਵੇ ਤੇ ਸਾਡੇ ਕੋਲੇ ਡਿਸਟ੍ਰੀਬਿਊਸ਼ਨ ਮਾਡਲ ਹੋਣ, ਹੂੰ 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 ਹੈ ਨਾ। ਤੇ ਇੱਕ ਤਾਂ ਇਹ ਆ ਚੀਜ਼, ਬਾਕੀ ਫਿਰ ਜਿੱਥੇ ਜ਼ਿਆਦਾ ਪਲੇ ਕਰਦਾ ਗਾ, ਹੈ ਨਾ, ਕਾਸਟ ਆਉਂਦਾ ਗਾ, ਉਹ ਹੈਗਾ ਗਾ ਕਿ ਜਿਹੜੇ ਫਾਰਮੂਲੇਸ਼ਨਸ ਕਰਕੇ ਭੇਜਦੇ ਆ, ਹੂੰ ਹੈ ਨਾ। ਉਹ ਜਿਹੜੀਆਂ ਕੰਪਨੀਆਂ ਉਹਨਾਂ ਕੋਲੇ ਜਦੋਂ 3 ਚੀਜ਼ਾਂ ਹੈਗੀਆਂ ਗੀਆਂ ਜਿਹੜੀਆਂ ਮੇਨ, ਫਾਸਫੋਰਸ ਐਸਿਡ ਆ, ਹੈ ਨਾ, ਹੂੰ ਤੇ ਫਿਰ ਆ ਪੋਟੈਸੀਅਮ ਆ ਜਾਂਦਾ, ਹੂੰ ਹੈ ਨਾ। ਜਦੋਂ ਉਹ ਤਿੰਨਾਂ ਨੂੰ ਮਿਲਾਉਂਦੇ ਆ, ਜਿਹੜੀ ਉਹਨਾਂ ਤਿੰਨਾਂ ਦੀ ਪ੍ਰਾਈਸ ਮਿਲ ਕੇ ਤੁਸੀਂ ਐਡ ਇਨ ਕਰਕੇ ਕਰੋ, ਜਿਹੜੀ ਫਾਰਮਰ ਨੂੰ ਮਿਲਦੀ ਆ ਉਹ ਆਲਮੋਸਟ 2.5 to 3x ਟਾਈਮਸ ਦੇ ਆਉਂਦੀ ਆ। ਜਿੰਨਾ ਠੀਕ ਹਾਂ, ਆ ਤੇ ਜੇ ਤੁਸੀਂ ਆਪਦੀ ਸਕੇਲ ਆਪਰੇਸ਼ਨ ਸਟੋਰੇਜ ਦੇ ਵਿੱਚ ਉਹੀ ਲਾਉਂਦੇ ਆ ਵੀ ਇੰਡੀਵਿਜੂਅਲੀ ਬਾਏ ਕਰਕੇ, ਆਪ ਨੂੰ ਉਹ ਪਤਾ ਵੀ ਹੁੰਦਾ ਵੀ ਕਿੰਨੇ ਮੈਕਸ ਅਸੀਂ ਵੀ ਰეკਮੈਂਡ ਕਰ ਦਈਦੇ ਆ ਵੀ ਇੰਨੇ ਪਾ ਲਓ, ਹੈ ਨਾ, ਉਹਦੇ ਵਿੱਚ ਐਕਚੁਅਲ ਸੇਵਿੰਗਸ ਆ। ਠੀਕ ਤੇ ਹੈ ਉਹ ਤਾਂ ਜਿਹੜੇ ਰਾ ਮਟੀਰੀਅਲ ਪ੍ਰੋਡਕਟ ਤੇ ਸੇਵਿੰਗਸ ਆਉਂਦੀ ਆ, ਹੂੰ ਹੈ ਨਾ, ਵੀ ਤੁਸੀਂ ਜਾਣਦੀ ਉੱਥੇ ਬੈਨੀਫਿਟ ਲੈ ਸਕਦੇ ਆ ਕਾਫੀ, ਹੈ ਠੀਕ ਨਾ। ਹੈ ਤੇ ਦੂਸਰਾ ਇਹ ਆ ਕਿ ਜਾਣਦੀ ਮੋਸਟਲੀ ਜਿੰਨੀ ਕੁ ਮੇਰੀ ਇੰਗੇਜਮੈਂਟ ਹੁੰਦੀ, ਬਾਹਲੇ ਜਿਹੜੇ ਫਾਰਮਰ ਆ ਉਹ ਅਪ ਫਰੰਟ ਉਹਨਾਂ ਨੂੰ ਪ੍ਰਾਈਸ ਦਾ ਪਤਾ ਨਹੀਂ ਹੁੰਦਾ, ਠੀਕ ਹੈ ਹੈ ਨਾ। ਉਹ ਬੇਸਿਕਲੀ ਕੰਪਨੀ ਤੁਹਾਨੂੰ ਜਾਣਦੀ ਸਮਾਨ ਭੇਜ ਦਿੰਦੀ ਆ, ਹੂੰ ਤੇ ਸਮਾਨ ਤੇ ਦੱਸਿਆ ਹੁੰਦਾ ਕੀ ਆਉਂਦਾ, ਉਹ ਤਾਂ ਤੇ ਉਦੋਂ ਮੁੜ ਕੇ ਬਿਲਿੰਗ ਫੇਰ ਕਰਦੀ ਆ, ਬਾਅਦ ਚ ਆਉਂਦੇ ਬਿੱਲ ਬਾਅਦ ਚ ਆਉਂਦੇ। ਇੱਕ ਤਾਂ ਇੱਥੇ ਕਾਫੀ ਜਾਣਦੀ ਕਾਸਟ, ਤੇ ਦੂਸਰਾ ਇਹ ਹੈਗਾ ਵੀ ਕਈ ਕੰਪਨੀਆਂ ਹੈਗੀਆਂ ਜਿਨ੍ਹਾਂ ਨੇ ਕਿਉਂ ਫਾਈਨੈਂਸ਼ੀਅਲ ਕੰਸਟ੍ਰੇਨਟਸ ਕਰਕੇ ਹੂੰ ਹੂੰ ਕੰਟਰੈਕਟ ਸਾਈਨ ਕੀਤੇ ਵੇ ਆ ਵੀ ਚਲੋ ਸਾਡੇ ਕੋਲੇ ਪੈਸਾ ਹੈ ਨਹੀਂਗਾ, ਅਸੀਂ ਫਾਈਨੈਂਸ਼ੀਅਲੀ ਕੰਸਟ੍ਰੇਨ ਆ, ਹੂੰ ਤੇ ਹੁਣ ਕਾਫੀ ਕੰਪਨੀਆਂ ਫਰਟੀਲਾਈਜ਼ਰ ਜਿਹੜੀਆਂ ਦੇ ਰਹੀਆਂ ਉਹ ਕਹਿੰਦੀਆਂ ਵੀ ਚੱਲ ਅਸੀਂ ਤੁਹਾਨੂੰ ਫਰਟੀਲਾਈਜ਼ਰ ਦੇ ਦਿਆਂਗੇ, ਤੁਸੀਂ ਸਾਨੂੰ ਨੈਕਸਟ ਈਅਰ ਪੇ ਕਰ ਦਿਓ। ਠੀਕ ਹੈ ਉਹ ਫਿਰ ਆਪਦਾ ਬਿਜ਼ਨਸ ਮਾਡਲ ਇਹ ਆ ਕਿ ਕੈਪਟਿਵ ਕਸਟਮਰ ਹੋ ਜਾਂਦਾ, ਤੇ ਪੱਕਾ ਵੱਜ ਗਿਆ ਉਹਨਾਂ ਨਾਲ ਪੱਕਾ ਵੱਜ ਗਿਆ, ਉਹਨਾਂ ਨੇ ਆਪਦੀਆਂ ਫਿਰ ਪ੍ਰਾਈਸਾਂ ਵੀ ਠੋਕ ਕੇ ਲਾਉਂਦੇ ਆ। ਹੁਣ ਜਦੋਂ ਬਿੱਲ ਵੀ ਬਾਅਦ ਚ ਆਉਣਾ $10 ਪਰ ਏਕੜ ਵਧਾ ਦਈਏ ਤੇ ਕਿੱਥੇ ਦੀ ਕਿੱਥੇ ਗੱਲ ਨਹੀਂ, ਉਹ ਜਿਹੜੀ ਉਹ ਜਾ ਤਾਂ ਪਹੁੰਚਦੀ ਆ ਵਧਣੇ ਆ, ਉਹ ਤਾਂ ਆਬਵੀਅਸਲੀ, ਹੈ ਨਾ। ਕਈ ਤੁਹਾਡੀ ਮੈਂਟਲ ਗੇਮ ਆ ਜਿਹੜਾ ਕਹਿੰਦਾ ਵੀ ਅਸੀਂ ਲੋਨ ਨਹੀਂ ਚੱਕਿਆ, ਇੰਟਰਸਟ ਨਹੀਂ ਪੇ ਕਰ ਰਹੇ, ਹੈ ਨਾ, ਪਰ ਸਾਤੋਂ ਤਾਂ ਕੰਪਨੀ ਨੇ ਐਂਡ ਤੇ ਲੈ ਲੈਣਾ, ਹੈ ਨਾ। ਉਹਨਾਂ ਨੇ ਵੀ ਉਹ ਇੰਟਰਸਟ ਵੀ ਲੈਣਾਗਾ ਤੇ ਬਾਕੀ ਪ੍ਰਾਈਸਸ ਵੀ ਐਕਸਟਰਾ ਲੈਣੀਆਂ। ਸੋ ਇਸ ਕਰਕੇ ਜਿਹੜੇ ਜਾਂਦੀ ਓਵਰਆਲ ਡਿਸੀਜਨ ਮੇਕਿੰਗ ਹੁੰਦੀ ਆ ਨਾ, ਜਿਹੜੀ ਤੁਹਾਡੀ ਬਾਇੰਗ ਪਾਵਰ ਆ, ਹੈ, ਆਬਵੀਅਸਲੀ ਲੋੜ ਪੈਂਦੀ ਆ ਕਿ ਐਕਸਪੈਂਸਿਸ ਕਾਫੀ ਹਾਈ ਆ, ਵੱਧਦੇ ਜਾਂਦੇ ਆ, ਹੈ ਨਾ। ਪਰ ਉਹਦੇ ਜਿਹੜੀਆਂ ਤੁਸੀਂ ਡਿਸੀਜਨਸ ਬਣਾਉਣੇ ਆ ਤੁਹਾਨੂੰ ਐਂਡ ਆਫ ਦਾ ਡੇ ਇੰਪੈਕਟ ਕਰਦੀਆਂ, ਹੈ ਨਾ। ਕੀ ਬਾਏ ਕਰਦੇ ਆ, ਕਿੱਥੋਂ ਮਿਕਸ ਕਰਾਉਨੇ ਆ, ਕਿੱਥੋਂ ਜਾਣੀ ਦੀ ਉਹ ਕਿੰਨਾ ਹੁੰਦਾ ਹੈਗਾ। ਜੇ ਤੁਸੀਂ ਆਪ ਨਹੀਂ ਚੈੱਕ ਕਰਦੇ, ਮੈਜੋਰਟੀ ਕਸਟਮਰ ਮੇਰਾ ਖਿਆਲ 70-80% ਇਦਾਂ ਦੇ ਆ ਜਿਨ੍ਹਾਂ ਨੂੰ ਪ੍ਰਾਈਸ ਦਾ ਕੋਈ ਪਤਾ ਨਹੀਂਗਾ, ਠੀਕ ਹੈ ਨਾ। ਜੇ ਉਹਨਾਂ ਨੂੰ ਪੁੱਛੋ ਨਾ ਫਿਰ ਵੀ ਪ੍ਰਾਈਸ ਕੀ ਸੀ, ਉਹ ਕਹਿੰਦੇ ਵੀ ਉਹ ਤਾਂ ਪਿੱਛੋਂ ਹੀ ਪਤਾ ਲੱਗੂਗਾ, ਹੈ ਨਾ। ਸੋ ਇਸ ਕਰਕੇ ਜਿਹੜੀਆਂ ਡਿਸੀਜਨ ਮੇਕਿੰਗ ਨਾ ਬਹੁਤ ਜ਼ਰੂਰੀ ਆ, ਹੈ ਨਾ। ਇੱਕ ਤਾਂ ਇਹ ਪਾਰਟ ਹੋ ਗਿਆ ਜਿੱਥੇ ਤੁਹਾਡੇ ਸੋਰਸਿੰਗ ਦਾ, ਹੈ ਨਾ, ਵੀ ਸੋਰਸ ਕਰਦੇ ਆ, ਕਿੱਥੋਂ ਕਰਦੇ ਆ, ਕਿੰਨਾ ਉੱਥੇ ਡਿਸਕਾਊਂਟ ਮਿਲ ਸਕਦਾ, ਤੇ ਫੇਰ ਜਾਣਦੀ ਜੇ ਤੁਸੀਂ ਇਕੱਠੇ ਰਲ ਕੇ ਵੀ ਲੈ ਸਕਦੇ ਆ ਨਾ, ਵੀ ਥੋੜੀ ਘਣੀ ਐਫਰਟ ਆਪ ਪਾ ਕੇ ਵੀ ਜਾਂਦੀ, ਜਿਹੜੇ ਤੁਹਾਡੇ ਨੇੜੇ ਦੇ ਆਲੇ ਦੁਆਲੇ ਫਾਰਮਰਸ ਹੈਗੇ ਆ, ਵੀ ਤੁਸੀਂ ਟਰੱਕ ਲੋਡ ਆਲਮੋਸਟ ਹੁਣ 5000 ਗੈਲਨ ਹੋ ਜਾਂਦਾ, ਹੈ ਨਾ, ਵੀ ਉਹਨੂੰ ਡਿਸਟ੍ਰੀਬਿਊਟ ਕਿੱਦਾਂ ਕਰਨਾ, ਹੈ ਨਾ। ਉਹ ਹਲੇ ਮੈਂਟਲੀ ਕਨਸੈਪਟ ਫਾਰਮਰਾਂ 'ਚ ਹੈ ਨਹੀਂਗਾ, ਹੈ ਨਾ, ਜਿਹੜੀ ਕੋਆਪ ਦੀ ਤਰ੍ਹਾਂ ਜਦੋਂ ਡਿਸਟ੍ਰੀਬਿਊਟ ਮਤਲਬ ਸਾਰੇ ਇਕੱਠੇ ਲੈ ਕੇ ਜਾਂਦੀ ਆਪ ਦਾ, ਫਿਰ ਉਹ ਢੇਰੀਆਂ ਆਪਸ 'ਚ ਕਿੱਦਾਂ ਜਿਹੜਾ ਉਹ ਵੰਡਣਾ ਕਰਨਾ ਉਹ ਕਰ ਲਓ। ਤੇ ਸੋ ਆਈ ਥਿੰਕ ਉਹ ਉੱਥੇ ਹੀ ਸਭ ਤੋਂ ਵੱਡੇ ਜਿਹੜੇ ਲੌਜਿਸਟਿਕਸ ਦੇ ਜਿਹੜੇ ਉਹ ਪ੍ਰੋਬਲਮ ਜਿਹੜੀ ਉਹ ਰਹਿੰਦੇ, ਪਹਿਲੇ ਤਾਂ ਇਹ ਵੀ ਰੱਖਣਾ ਕਿੱਦਾਂ, ਫਿਰ ਵੰਡਣਾ ਕਿੱਦਾਂ, ਤੇ ਕਿਹੜਾ ਕਿਹਦਾ ਕਿੰਨਾ ਹਿੱਸਾ ਆ, ਸੋ ਇਕੱਠੇ ਮਿਲ ਕੇ ਜਿਹੜਾ ਕਰਨਾ ਉਹ ਥੋੜਾ ਮੁਸ਼ਕਿਲ ਦਾ ਕੰਮ ਆ। ਤੇ ਦੂਸਰਾ ਫਿਰ ਜਿੱਥੋਂ ਗੱਲ ਆਉਂਦਾ ਨਾ ਵੀ ਪ੍ਰੋਡਕਟ ਕਿੱਦਾਂ ਦਾ, ਹਾਂਜੀ, ਉਹਦੀ ਕੁਆਲਿਟੀ ਕਿੱਦਾਂ ਦੀ ਹੈ ਨਾ। ਉਹਦੇ ਵਿੱਚ ਆਪਾਂ ਮੇਰਾ ਖਿਆਲ ਆਉਂਦੇ ਟਾਈਮ ਸੈਮੀਨਾਰ ਵੀ ਕਰਾਂਗੇ, ਵਰਕਸ਼ਾਪ ਵੀ, ਹੈ ਨਾ, ਕਿ ਮੋਸਟਲੀ ਜਿਹੜੀ
ਚੀਜ਼ਾਂ ਡਿਫਾਈਨ ਹੁੰਦੀਆਂ, ਕਿਉਂ ਫਰਟੀਲਾਈਜ਼ਰ ਹਾਈਐਸਟ ਐਕਸਪੈਂਸ ਕਾਸਟ ਆ, ਇਹਦਾ ਕਰਕੇ ਉਹ ਨੰਬਰਾਂ ਤੇ ਜਾਂਦੀ ਆ, ਵੀ ਜਾਣਦੀ ਅਸੀਂ ਉਹਦੇ ਚ ਇੰਨੀ ਨਾਈਟ੍ਰੋਜਨ ਆ, ਉਹ ਚ ਇੰਨੀ ਫਾਸਫਰਸ ਤੇ ਇੰਨੀ ਪੋਟੈਸੀਅਮ ਤੇ ਇੰਨੀਆਂ ਦੂਜੀਆਂ ਮਾਈਕਰੋ ਨਿਊਟ੍ਰੀਐਂਟਸ ਹੈਗੀਆਂ। ਪਰ ਉਹ ਨੰਬਰਾਂ ਦੇ ਪਿੱਛੇ ਕਿਹੜਾ ਮਟੀਰੀਅਲ ਆਉਂਦਾ ਉਹਦਾ ਵੀ ਨੌਲੇਜ ਬਹੁਤ ਘੱਟ ਆ, ਹੈਨਾ। ਇੱਕ ਚੀਜ਼ ਆ ਜਿਹੜੀ ਬਹੁਤ ਛੇਤੀ ਚੱਕ ਹੋ ਜਾਂਦੀ ਆ, ਉਹ ਮਹਿੰਗੀ ਆਉਂਦੀ ਆ। ਠੀਕ ਹੈ। ਦੂਸਰੀ ਚੀਜ਼ ਇਦਾਂ ਦੀ ਆ ਕਿ ਉਹ ਸਸਤੀ ਆ, ਪਈ ਰਹਿੰਦੀ, ਪਰ ਨੰਬਰ ਤੇ ਉੱਥੇ ਜਦੋਂ ਲੇਬਲ ਤੇ ਦੇਖਦੇ ਆ ਉਹ ਲੇਬਲ ਇੱਕੋ ਹੀ ਜਿਹਾ, ਇਦਾਂ ਲੱਗਦਾ ਵੀ ਜਾਂਦੀ ਅਸੀਂ ਤਾਂ ਜੀ ਇੰਨਾ ਨਾਈਟ੍ਰੋਜਨ ਪਾ ਦਿੱਤਾ, ਇੰਨਾ ਆਹ ਫਾਸਫਰਸ ਪਾਤਾ, ਇੰਨਾ ਪੋਟੈਸੀਅਮ ਪਾਤਾ, ਪਰ ਉਹਦਾ ਕੁਐਸਚਨ ਜੇ ਜ਼ਮੀਨ 'ਚ ਪਿਆ ਰਿਹਾ ਤੇ ਉਹਦਾ ਫਿਰ ਫਾਇਦਾ ਨਹੀਂ ਗਾ। ਫਿਰ ਉਹ ਜਾਂਦੀ ਉਹਦੀ ਇਫੈਕਟਿਵਨੈਸ, ਉਹਨੂੰ ਜਾਣਦੀ ਕਿੰਨੀ ਆ, ਉਹ ਬਹੁਤ ਘੱਟ ਹੋ ਜਾਂਦੀ। ਇਹ ਫਿਰ ਕਿੱਥੇ ਪਤਾ ਕਰਦਾ ਹੈ? ਜਿਹੜਾ ਇੱਕ ਟ੍ਰਾਇਲ ਐਂਡ ਐਰਰ ਮੈਥਡ ਹੀ ਆ, ਜਿਹੜਾ ਕਿਸਾਨ ਹਰ ਵਾਰੀ ਚਾਹ ਪਾ ਕੇ ਦੇਖੀਏ, ਆਹ ਪਾ ਕੇ ਦੇਖੀਏ, ਜਾਂ ਇਹਦੇ ਸੋਰਸਿਸ ਹੁੰਦੇ ਇਸ ਨੌਲੇਜ ਦੇ? ਇਹਦੇ ਸੋਰਸਿਸ ਹੈਗੇ ਆ, ਪਰ ਸੋਰਸ ਨੂੰ ਕੱਢਣ ਲਈ ਬਹੁਤ ਘੱਟ ਆ ਬੰਦੇ। ਠੀਕ ਹੈ। ਸੋ ਕਿੱਥੋਂ ਪਤਾ ਕਰ ਸਕਦੇ? ਜਿੱਦਾਂ ਪੱਗ ਦਾ ਕੋਈ ਕੰਟੈਕਟ ਕਰਦਾ, ਤੁਸੀਂ ਦੱਸ ਸਕਦੇ ਆ ਵੀ ਆਹ ਵਾਲਾ ਫਰਟੀਲਾਈਜ਼ਰ ਰਿਕਮੈਂਡਡ ਆ? ਨਹੀਂ, ਮੋਸਟਲੀ ਜਿੱਦਾਂ ਅਸੀਂ ਕਰੀਦਾਗਾ ਉਹਨਾਂ ਨੂੰ ਰეკਮੈਂਡ ਨਾ ਵੀ ਜਾਂਦੀ, ਜਦੋਂ ਤੁਸੀਂ ਨਾਈਟ੍ਰੋਜਨ ਪਾਉਂਦੇ ਆ, ਚਲੋ UN32 ਹੈ ਨਾ, ਬਈ ਪਹਿਲੀ ਗੱਲ ਤਾਂ ਬਈ ਉਹ ਜਿਹੜੇ ਫੋਰਮ ਦੇ ਵਿੱਚ ਇਹ ਚੀਜ਼ਾਂ ਆਉਂਦੀਆਂ ਉਹ ਸਿੱਧੀਆਂ ਟਰੀ ਨਹੀਂ ਚੱਕਦੇ। ਠੀਕ ਹੈ। ਹੈ ਨਾ, ਉਹਨੂੰ ਬ੍ਰੇਕ ਡਾਊਨ ਕਰਨਾ ਪੈਂਦਾ, ਬ੍ਰੇਕ ਡਾਊਨ ਉਹ ਸੋਇਲ 'ਚ ਹੁੰਦੀ ਆ, ਹੈ ਨਾ, ਜਿੱਥੇ ਫਿਰ ਸੋਇਲ ਤੇ ਪਾਣੀ ਦੇ ਕੁਐਸਚਨਸ ਆਉਂਦੇ ਆ, ਹੈ ਨਾ। ਸੋ ਹੁਣ ਤੁਸੀਂ ਇੱਕ ਚੀਜ਼ ਲਾ ਲਓ ਵੀ ਤੁਸੀਂ ਕੋਈ ਕੁਆਂਟਿਟੀ 100 ਪਾਉਂਡ ਪਾਤੀ ਆ, ਤੇ ਟਰੀ ਨੂੰ ਅਵੇਲੇਬਲ ਮਸਾਂ ਹੀ ਜਾਣਦੀ 20 ਕੁ ਹੁੰਦੀ ਆ, ਜਿਹੜੀ ਐਕਚੁਅਲ ਚੱਕ ਹੁੰਦੀ ਆ ਉਹ 2-4% ਹੀ ਹੈ ਨਾ। ਬਾਕੀ ਦੀ ਜਾਂਦੀ ਚਾਹੇ ਤਾਂ ਸੋਇਲ 'ਚ ਪਈ ਰਹਿ ਜਾਂਦੀ ਆ, ਚਾਹੇ ਲੀਚ ਹੋ ਜਾਂਦੀ ਆ, ਹੈ ਨਾ, ਤੇ ਚਾਹੇ ਫਿਰ ਉਹ ਜਾਣਦੀ ਉਹ ਬਾਈਂਡ ਹੋ ਜਾਂਦੀ ਆ, ਜਿਹੜੀ ਇੱਕ ਹੋਰ ਚੀਜ਼ਾਂ ਦੇ ਨਾਲ ਰਲ ਕੇ ਉਹ ਧਰਤੀ 'ਚ ਹੀ ਪਈ ਰਹਿੰਦੀ ਆ, ਹੈ ਨਾ। ਤੁਸੀਂ ਤਾਂ ਪਾ ਦਿੱਤੀ ਆ, ਹੈ ਨਾ, ਵੀ ਜਾਣਦੀ ਆਪਣੇ ਵੱਲੋਂ ਕੰਮ ਕਰਤਾ, ਆਪਣੇ ਵੱਲੋਂ ਕੰਮ ਕਰਤਾ, ਤੇ ਫਿਰ ਹੁਣ ਤੁਸੀਂ ਨਾਈਟ੍ਰੋਜਨ ਦੇਖੋ 5-7 8-10 ਤਰ੍ਹਾਂ ਦੀਆਂ ਨਾਈਟ੍ਰੋਜਨਾਂ ਹੈਗੀਆਂ, ਹੈ ਨਾ, 2-3 ਤਰ੍ਹਾਂ ਦਾ ਫਾਸਫਰਸ ਐਸਿਡ ਹੈਗਾਗਾ, ਪੋਟੈਸੀਅਮ ਹੈਗੀ 4-5 ਤਰ੍ਹਾਂ ਦੀ, ਹੈ ਨਾ। ਹੁਣ ਜਦੋਂ ਤੁਸੀਂ ਉਹਦਾ ਮੈਟ੍ਰਿਕਸ ਦੇਖੋ ਵੀ ਉਹ ਕਾਫੀ ਕੰਪਲਿਕੇਟਡ ਹੋ ਜਾਂਦਾ, ਹੈ ਨਾ। ਤੇ ਮੋਸਟਲੀ ਜਿਹੜੀ ਪ੍ਰੈਕਟਿਸਿਸ ਚੱਲਦੀਆਂ ਉਹ ਹੈਗੀਆਂ ਕਿ ਜਿੱਦਾਂ ਆਪਣੇ PCAs ਹੈਗੇ ਆ, ਐਗਰਾਨਮਿਸਟ ਹੈਗੇ ਆ, ਜਿਹੜੇ ਹੈਲਪ ਕਰਦੇ ਆ, ਬਹੁਤ ਹੈਲਪ ਕਰਦੇ ਆ ਫੀਲਡਾਂ ਦੇ ਵਿੱਚ ਜਾ ਕੇ ਜੀ, ਹੈ ਨਾ। ਉਹ ਜਿੱਥੋਂ ਗੱਲ ਸ਼ੁਰੂ ਹੁੰਦੀ ਆ ਉੱਥੇ ਫਿਰ ਫਾਰਮਰ ਦਾ ਬਜਟ ਹੁੰਦਾ, ਹੈ ਨਾ। ਉਹ ਹਮੇਸ਼ਾ ਕੁਐਸਚਨ ਕਹਿੰਦਾ ਵੀ ਜਾਣਦੀ ਆਪਾਂ ਜੀ ਹੁਣ ਖਾਦ ਪਾਉਣੀ ਆ, ਨਾਈਟ੍ਰੋਜਨ ਪਾਉਣੀ ਆ, ਆਹ ਕਰਨੀ ਆ, ਤੇ ਜਦੋਂ ਉਹਨਾਂ ਨੂੰ ਬਈ ਉਹਦੇ ਮਾਈਂਡ ਸੈਟ 'ਚ ਹੁੰਦਾ ਮੈਂ ਇੰਨਾ ਕੁ ਸਪੈਂਡ ਕਰਨਾ, ਹੈ ਨਾ, ਕਿਉਂ ਗੱਲਾਂ ਇੱਕ ਦੂਜੇ ਨਾਲ ਕੰਪੇਅਰ ਤੇ ਕੰਟਰਾਸਟ ਕੀਤੀਆਂ ਹੁੰਦੀਆਂ, ਪਿਛਲੇ ਸਾਲ ਦਾ ਹੁੰਦਾ ਵੀ ਇੰਨਾ ਹੋਇਆ ਸੀ, ਨਹੀਂ ਆ ਵੀ ਬਾਕੀ ਵੀ ਸਾਰੇ ਇੰਨਾ ਕਰ ਰਹੇ ਆ, ਤੇ ਉਹਦਾ ਇਹ ਮਤਲਬ ਨਹੀਂ ਆ ਵੀ ਜਾਣਦੀ ਜਦੋਂ ਫਿਰ ਉਹ ਪ੍ਰਾਈਸ ਸੈੱਟ ਕਰਦਾ, ਫਿਰ ਜਿਹੜਾ ਉਹ ਕੰਪਨੀ ਵਾਲੇ ਜਾਂਦਾ ਉਹ ਕਹਿ ਦਿੰਦਾ ਵੀ ਓਕੇ ਇਹਨਾਂ ਦੀ ਅਫੋਰਡੇਬਿਲਿਟੀ ਇਹ ਆ, ਵੀ ਆਪਾਂ ਚਲੋ ਐਜੂਕੇਟ ਕਰਨ ਦੀ ਕੀ ਲੋੜ ਆ, ਐਵੇਂ ਆਰਗੂਮੈਂਟ ਹੋਊਗੀ, ਕੋਈ ਹੋਰ ਹੋਊਗਾ, ਹੈ ਨਾ, ਵੀ ਪ੍ਰੋਡਕਟ ਹੀ ਉਦਾਂ ਦਾ ਦੇ ਦਿਓ ਜਿਹੜਾ ਸੈਟਿਸਫਾਈ ਵੀ ਕਰਦੇ ਤੇ ਇਫੈਕਟਿਵਨੈਸ ਵੀ ਉਹਦੀ ਓਨੀ ਕੀ ਰਹੇ, ਹੈ ਨਾ। ਤੇ ਜਿਹੜਾ ਕਿ ਆਉਂਦੇ ਟਾਈਮ ਦੇ ਵਿੱਚ ਜ਼ਿਆਦਾ ਜਿੱਦਾਂ ਹੁਣ ਡਾਕਟਰ ਬਰਾੜ ਆ, ਹੈ ਨਾ, ਉਹਨਾਂ ਨੇ ਬੜੇ ਜਾਣਦੀ ਪ੍ਰੋਗਰਾਮ ਵੀ ਕੀਤੇ ਆ, ਡਾਕਟਰ ਰਿਆੜ ਆ, ਹੈ, ਇਹ ਸਾਰੇ ਵੀ ਜਾਣਦੀ ਜਿਹੜੀਆਂ ਗੱਲਾਂ ਕਹਿੰਦੇ ਆ ਵੀ ਫਰਟੀਲਾਈਜ਼ਰ ਬਹੁਤ ਡਿਫਰੈਂਟ ਤਰ੍ਹਾਂ ਦੇ ਆ, ਤੇ ਉਹਨਾਂ ਦੇ ਜਾਣਦੀ ਜਿਹੜੀ ਪਰਫਾਰਮੈਂਸ ਆ ਉਹ ਵੀ ਡਿਫਰੈਂਟ ਆ, ਉਹ ਤੁਹਾਨੂੰ ਦੂਰੋਂ ਪਤਾ ਲੱਗ ਜਾਂਦਾ ਬਈ ਇੱਥੇ ਆਹ ਚੀਜ਼ ਬਿਲਕੁਲ। ਦੇਖੋ ਜਸਵੀਰ ਜੀ, ਹੁਣ ਆਪਾਂ ਆਪਣੇ ਵੱਲੋਂ ਕੰਮ ਕਰਤੀਏ, ਸਾਰਾ ਮਿਹਨਤ ਵੀ ਕਰ ਲਈ, ਤੇ ਉਹ ਬੈਡ ਕੁਆਲਿਟੀ ਦਾ ਜੇ ਆਪਾਂ ਪਾ ਲਈਏ ਜਾਂ ਜਿੰਨੇ ਲੇਟ ਚੱਕ ਹੋਣਾ ਆ, ਟਰੀ ਤੇ ਵਿਚਾਰਾ ਵੇਟ ਹੀ ਕਰਦਾ ਰਹਿ ਜਾਊਗਾ, ਟਰੀ ਤਾਂ ਵੇਟ ਕਰਦਾ ਰਹਿ ਜਾਊਗਾ ਵੀ ਉਹਨੂੰ ਮਿਲਿਆ ਨਹੀਂ, ਤੁਹਾਨੂੰ ਸੋਇਲ ਦਾ, ਪਾਣੀ ਦਾ, ਕਿਉਂਕਿ ਇਹ ਜਿਹੜੀ ਗੇਮ ਆ, ਇਹ ਸਾਰਾ ਕੁਛ ਜਿਹੜਾ ਇਹ ਕਰਨਾ ਆ, ਇਹ ਕੋਲੈਬੋਰੇਸ਼ਨ ਆ ਬਹੁਤ ਸਾਰੀਆਂ ਚੀਜ਼ਾਂ ਦੀ, ਬਹੁਤ ਚੀਜ਼ਾਂ ਦੀ ਕੋਲੈਬੋਰੇਸ਼ਨ ਆ। ਇਹ ਤਾਂ ਜਿੱਦਾਂ ਕੋਈ ਆਪਾਂ ਸਬਜ਼ੀ ਬਣਾਉਂਦੇ ਆ, ਕੁਝ ਹੋਰ ਬਣਾਉਂਦੇ ਆ, ਕਿੰਨੇ ਮਸਾਲੇ ਪਾਉਣੇ ਪੈਂਦੇ ਆ, ਹੈ ਨਾ। ਅੱਧੇ ਮਸਾਲੇ ਤੁਹਾਨੂੰ ਪਤਾ ਨਹੀਂ ਹੁੰਦਾ, ਪਰ ਉਹਦਾ ਟੇਸਟ ਵਿੱਚੋਂ ਆਉਂਦਾ, ਉਹ ਸਵਾਦ ਜਿਹੜਾ ਟੋਟਲ ਬਣਦਾ ਉਹਦੇ ਨਾਲ ਹੀ ਆ, ਟੋਟਲ ਉਹਦੇ ਨਾਲ ਬਣਦਾ ਗਾ। ਤੇ ਜਿਹੜਾ ਇਹਦਾ ਵੀ ਪ੍ਰੋਗਰਾਮ ਇਹ ਸੇਮ ਆ। ਬਾਕੀ ਹੁਣ ਜਦੋਂ
ਡਿਫਰੈਂਟ ਪ੍ਰੈਕਟਿਸਿਸ ਹੁੰਦੀਆਂ। ਜਿਹੜਾ ਪੁਰਾਣੇ ਸਕੂਲ ਦੇ ਜਿਹੜੇ ਜਿੰਨੇ ਐਗਰਾਨਮਸ ਸੀ ਉਹਨਾਂ ਦੇ ਸੈੱਟ ਪ੍ਰੋਗਰਾਮ ਹੁੰਦੇ ਸੀ, ਜੇ ਇਦਾਂ ਕਰਾਂਗੇ ਹਨਾ, ਇਦਾਂ ਵੀ ਗ੍ਰੇਪਾਂ ਦੇ ਵਿੱਚ ਆਪਾਂ ਇੰਨਾ ਕੁ ਆਹ ਪਾ ਦੇਣਾ ਇਸ ਟਾਈਮ ਤੇ ਤਾਂ ਹੋ ਜਾਣਾ। ਉਹ ਕੰਡੀਸ਼ਨਾਂ ਵੀ ਠੀਕ ਸੀ, ਕਿਉਂ ਉਦੋਂ ਵੇਰੀਏਬਲਸ ਘੱਟ ਹੁੰਦੇ ਸੀ, ਕਿਉਂ ਪਾਣੀ ਉੱਪਰ ਹੁੰਦਾ ਸੀ, ਸੋਇਲ ਵੀ ਇੰਨਾ ਬੈਡ ਨਹੀਂ ਸੀ, ਹੋਰ ਚੀਜ਼ਾਂ ਪਾ ਦੇਈਦੀਆਂ ਸੀ, ਟਰੀ ਨਟ ਕ੍ਰਾਫਟਸ ਘੱਟ ਹੁੰਦੇ ਸੀ, ਹਨਾ। ਆਲਮੰਡ ਦੀ ਜ਼ਿਆਦਾ ਸੈਂਸਿਟਿਵਿਟੀ ਆ ਗ੍ਰੇਪਾਂ ਨਾਲੋਂ, ਤੇ ਉਹ ਗਿਰਵੇ ਹੋ ਜਾਂਦਾ ਸੀ ਉਹਨਾਂ ਨੂੰ, ਹਨਾ। ਹੁਣ ਜਿਹੜੀ ਉਹ ਸੈਂਸਿਟਿਵਿਟੀ ਉਹ ਬਹੁਤ ਜ਼ਿਆਦਾ ਹਾਈ ਆ, ਹਨਾ। ਤੇ ਜਿਹੜੇ ਉਹ ਜਿੱਦਾਂ ਪਲਾਂਟ ਰਿਸਪੌਂਡ ਕਰਦਾ, ਉਹ ਟਰੀ ਰਿਸਪੌਂਡ ਕਰਦਾ, ਉਹ ਬਹੁਤ ਕੁਇਕਲੀ ਕਰਦਾ, ਚੰਗੇ ਨੂੰ ਤੇ ਮਾੜੇ ਨੂੰ ਵੀ। ਪਰਸੈਂਟੇਜ ਆਫ ਐਰਰ ਬਹੁਤ ਛੋਟਾ ਰਹਿ ਗਿਆ, ਬਹੁਤ ਜ਼ਿਆਦਾ ਛੋਟਾ ਗਾ, ਹਨਾ। ਕਿਉਂ ਜਿੱਦਾਂ ਤੁਸੀਂ ਕਿਸੇ ਚੀਜ਼ ਦੀ ਯੀਲਡ ਵਧਾਉਨੇ ਆ, ਉਹਦੀ ਜਾਣਦੀ ਇਮਿਊਨਿਟੀ ਸਿਸਟਮ ਟਾਲਰੈਂਸ ਉਨੀਓ ਹੀ ਹੁੰਦੀ ਆ, ਹਨਾ। ਜੇ ਤੁਸੀਂ ਕੋਈ ਕ੍ਰਾਪ ਇਦਾਂ ਦਾ ਗਾ, ਜਦੋਂ ਨਰਸਰੀ ਵਾਲਿਆਂ ਨਾਲ ਗੱਲ ਕਰੋ ਨਾ, ਬਈ ਜੇ ਹੁਣ ਅਸੀਂ ਗ੍ਰੇਪ ਆ ਉਹਦੇ ਜਾਂਦੀ 1.5 ਟਨ ਕੱਢਣਾ ਗਾ, ਉਹਨੂੰ ਬਿਮਾਰੀਆਂ ਵੀ ਨਹੀਂ ਲੱਗਣਗੀਆਂ। ਟਰੀਜ਼ ਵੀ ਆ, ਜੇ ਘੱਟ ਕੱਢੋਗੇ ਉਹ ਬਿਮਾਰੀਆਂ ਘੱਟ ਲੱਗਣਗੀਆਂ, ਉਹ ਤੇ ਪ੍ਰੈਸ਼ਰ ਨਹੀਂ ਆ, ਪ੍ਰੈਸ਼ਰ ਹੈ ਨਹੀਂ, ਉਹ ਟਰੀ ਨੇ ਆਪੇ ਹੀ ਫਾਈਟ ਕਰ ਲੈਣਾ। ਜਦੋਂ ਟਰੀ ਇੰਨਾ ਜਾਣਦੀ ਹੈਵੀ ਪ੍ਰੋਡਿਊਸ ਕਰਦਾ, ਉਹਦੇ ਕੋਲੇ ਫਾਈਟ ਕਰਨ ਦੇ ਆਪਰਚੁਨਿਟੀਜ਼ ਹੈ ਨਹੀਂ ਗੀਆਂ। ਇੱਕ ਸਿਟੀ ਦਾ ਨਿਆਣਾ ਤੇ ਇੱਕ ਫਾਰਮ ਦੇ ਨਿਆਣੇ ਦਾ ਫਰਕ ਨਹੀਂ ਹੁੰਦਾ, ਜਿੱਦਾਂ ਕਾਫੀ ਪੈ ਜਾਂਦਾ, ਉਦਾਂ ਹੀ ਆ ਵੀ ਜਿੱਤੋਂ ਜ਼ਿਆਦਾ ਸੋਲ ਟਰੀ ਨੂੰ ਬਣਾ ਕੇ ਰੱਖਣਾ, ਤੇ ਉਹਨੂੰ ਫਿਰ ਮਾੜੀ ਮੋਟੀ ਬਿਮਾਰੀ ਤੋਂ ਫਿਰ ਜ਼ਿਆਦਾ ਬਚਾਉਣਾ ਪੈਂਦਾ ਗਾ। ਤੇ ਉਹ ਇਸ ਕਰਕੇ ਨਾ ਕਾਫੀ ਇਫੈਕਟਸ ਹੈਗੇ ਆ, ਹਨਾ। ਸੋ ਇਹ ਸਾਰਾ ਕੁਝ ਤੁਹਾਡੇ ਜਿਹੜੇ ਡਿਸੀਜਨ ਆ ਉਹਦੇ ਤੇ ਉੱਤੇ ਆ, ਵੀ ਤੁਸੀਂ ਉਹਨੂੰ ਕਿੱਦਾਂ ਬੇਸਿਕਲੀ ਪਾਲ ਰਹੇ ਆ, ਕਿੱਦਾਂ ਉਹ ਸਾਰਾ ਕੁਝ ਕਰ ਰਹੇ ਆ। ਤੇ ਉਹ ਡਿਸੀਜਨ ਜਿੱਦਾਂ ਤੁਸੀਂ ਦੱਸ ਰਹੇ ਆ ਵੀ ਮੋਸਟਲੀ ਜਿਹੜੇ ਫਾਰਮਰਸ ਆ ਉਹ ਆਪਣੇ ਬਜਟ ਦੇ ਆਧਾਰ ਦੇ ਨਾਲ ਜਿਹੜਾ ਉਹ ਕਰਦੇ ਆ, ਇੱਕ ਵਾਰ ਦਾ ਬਜਟ ਅਗਲੀ ਵਾਰ ਦੇ ਉੱਤੇ ਵੀ ਬਹੁਤ ਅਸਰ ਪਾ ਜਾਂਦਾ। ਹਾਂ, ਆਈ ਥਿੰਕ ਜਿਹੜੇ ਲੌਂਗ ਟਰਮ ਦੇ ਗੱਲ ਆ ਨਾ, ਕਿ ਇੱਕ ਅੱਧੇ ਸਾਲ 'ਚ ਕੋਈ ਚੀਜ਼ ਠੀਕ ਨਹੀਂ ਹੁੰਦੀ, ਬਿਲਕੁਲ ਵਿਗੜੀ ਇੰਨੇ ਸਾਲਾਂ 'ਚ। ਇੱਕ ਇਹ ਆ ਵੀ ਜਾਣਦੀ ਤੁਸੀਂ ਆਪਦਾ ਜਿਹੜਾ ਬਜਟ ਆ 3 ਸਾਲ ਦਾ ਹੋਣਾ ਚਾਹੀਦਾ, ਠੀਕ ਹੈ, ਬਈ ਵੀ ਸੇਮ ਪ੍ਰੋਗਰਾਮ ਜਿਹੜਾ ਇਦਾਂ ਰਨ ਕਰਨਾ, ਅਸੀਂ ਇਦਾਂ ਰਨ ਕਰਨਾ। ਪਹਿਲਾਂ ਆਇਡੈਂਟੀਫਾਈ ਕਰ ਲਓ ਕੀ ਕੀ ਚੀਜ਼ਾਂ ਚਾਹੀਦੀਆਂ, ਠੀਕ ਹੈ। ਤੇ ਕਿਤੇ ਤੁਸੀਂ ਕੋਰਨਰ ਕੱਟ ਵੀ ਕਰ ਸਕਦੇ ਆ, ਹਾਂ ਚਲੋ ਮੌਕੇ ਤੇ ਸਰਕਮਸਟੈਂਸ਼ੀਅਲ ਹੁੰਦੇ, ਤੇ ਕਈ ਚੀਜ਼ਾਂ ਦੇ ਪਾਉਣੀਆਂ ਹੀ ਪੈਂਦੀਆਂ ਉਹਨਾਂ ਨੂੰ ਚਲਾਉਣ ਲਈ, ਹਨਾ। ਕਿ ਤੁਹਾਡੇ ਉਦਾਂ ਦੇ ਕੰਡੀਸ਼ਨ ਉਦਾਂ ਦੇ ਆ, ਹਨਾ। ਜਿੰਨਾ ਚਿਰ ਉਹ ਚੀਜ਼ਾਂ ਉੱਥੇ ਅਪ ਟੂ ਲੈਵਲ ਨਹੀਂ ਹੁੰਦੀਆਂ, ਉਹ ਕਿੰਨਾ ਮਰਜ਼ੀ ਜ਼ੋਰ ਲਾ ਲਓ, ਪ੍ਰੋਬਲਮਾਂ ਉੱਥੇ ਹੀ ਰਹਿੰਦੀਆਂ, ਉੱਥੇ ਹੀ ਰਹਿ ਜਾਂਦੀਆਂ, ਹਨਾ। ਇਸ ਕਰਕੇ ਜਾਣਦੀ ਜਿਹੜਾ ਓਵਰਆਲ ਬਜਟ ਹੈ ਨਾ। ਦੂਸਰਾ ਇਹ ਵੀ ਆ ਕਿ ਕਈ ਵਾਰੀ ਜਿੱਦਾਂ ਆਪਣੇ ਕਈ ਚੀਜ਼ਾਂ ਜੇ ਤੁਹਾਨੂੰ ਬਿਮਾਰੀ ਵੀ ਲੱਗੀ ਹੋਵੇ, ਘਰੇ ਲੈ ਲਓ, ਕਿਚਨ 'ਚੋਂ ਤੁਸੀਂ ਠੀਕ ਹੋ ਜਾਂਦੇ ਆ, ਪਰ ਕਈ ਨਹੀਂ ਵੀ ਹੋਣ ਵਾਲੀਆਂ ਹੁੰਦੀਆਂ, ਏਦਾਂ ਹੀ ਉੱਥੇ ਦਿਖਾਉਣਾ ਪੈਂਦਾ, ਫਿਰ ਡਾਕਟਰ ਚਾਹੀਦਾ ਹੀ ਆ, ਡਾਕਟਰ ਚਾਹੀਦਾ ਹੀ ਆ। ਤੇ ਫਿਰ ਉਹਦੇ ਹਿਸਾਬ ਦੇ ਨਾਲ ਤੁਸੀਂ ਬਹਿ ਕੇ ਉਦਾਂ ਦੇ ਪਲਾਨਸ ਬਣਾ ਸਕਦੇ ਆ, ਹਨਾ। ਤੇ ਹਾਂ, ਹੁਣ ਜਿੱਦਾਂ ਗ੍ਰੇਪਸ ਆ, ਸਭ ਤੋਂ ਜਿਹੜਾ ਕ੍ਰਿਟੀਕਲ ਟਾਈਮਸ ਹੈਗੇ ਆ ਉਹ ਅਰਲੀ ਹੁੰਦੇ ਆ। ਜਿੱਦਾਂ ਹੁਣ ਲਾਸਟ ਹਫ਼ਤੇ ਦਾ ਗ੍ਰੇਪਸ ਤੇ ਕੰਮ ਬਹੁਤ ਚੱਲ ਰਿਹਾ, ਭਾਵੇਂ ਰੇਜ਼ਨ ਵਾਲੇ ਆ ਗ੍ਰੇਪਸ, ਥਾਮਸਨ ਚਾਹੇ ਦੂਸਰੇ ਵਾਈਨ ਗ੍ਰੇਪਸ ਆ, ਹਨਾ। ਹੁਣ ਸਭ ਤੋਂ ਜ਼ਰੂਰੀ ਜਿਹੜੀ ਉੱਥੇ ਚੀਜ਼ ਆਉਂਦੀ ਆ, ਮੋਸਟਲੀ ਗ੍ਰੇਪਸ ਦੇ ਵਿੱਚ ਨਾ ਅਰਲੀ ਫਰਟੀਲਾਈਜ਼ਰ ਪੁਸ਼ ਕਰਨ ਦੇ ਲਈ ਬਹੁਤ ਘੱਟ ਪੈਂਦਾ, ਠੀਕ ਹੈ, ਹਨਾ। ਤੇ ਵੀ ਹੌਲੀ ਹੌਲੀ ਉਹ ਜਦੋਂ ਐਨ ਬੈਰੀ ਸੈੱਟ ਹੋ ਜਾਣਗੀਆਂ ਫਿਰ ਪਾ ਦਿਆਂਗੇ। ਪਰ ਜਿਹੜੇ ਜ਼ਿਆਦਾ ਯੀਲਡ ਲੈਂਦੇ ਆ, ਜਿਹੜੇ ਚੰਗੀ ਜਾਣਦੀ ਪ੍ਰੋਡਕਸ਼ਨ ਕਰਦੇ ਆ, ਉਹ ਪਹਿਲਾਂ ਤੋਂ ਹੀ ਪੁਸ਼ ਕਰਨਾ ਸ਼ੁਰੂ ਕਰਨ ਲੱਗ ਜਾਂਦੇ ਆ। ਵੀ ਜਦੋਂ ਮਾੜੇ ਜਿਹੇ ਲੀਵਸ ਆਏ, ਜਿੱਦਾਂ ਹੁਣ ਫੋਲੀਅਰ ਸਪਰੇਆਂ ਕੀਤੀਆਂ, ਉਹਦੇ ਵਿੱਚ ਜਿਹੜੀ ਜਾਣਦੀ ਡਿਜ਼ੀਜ਼ ਕੰਟਰੋਲ ਦੇ ਲਈ ਵੀ ਓਨਾ ਹੀ ਸੀਗਾ, ਤੇ ਜਿਹੜੇ ਉਹਨਾਂ ਨੂੰ ਪੁਸ਼ ਕਰਨਾ, ਉਹਨਾਂ ਦੇ ਜਾਣਦੀ ਬੈਰੀਜ਼ ਨੂੰ ਸੈੱਟ ਹੋਣਾ, ਹਨਾ, ਉਹ ਵੀ ਜਾਣੀ ਦੀ ਉਹ ਪਹਿਲਾਂ ਤੋਂ ਜਿੰਨਾ ਪੁਸ਼ ਕਰ ਦਿਓਗੇ ਫਿਰ ਉਹ ਕੈਚ ਅਪ ਹੀ ਨਹੀਂ ਹੁੰਦੀ, ਕਿ ਉਹ ਉਹਨਾਂ ਦਾ ਕ੍ਰਾਪ ਬੈਟਰ ਹੀ ਬੈਟਰ ਲੱਗਦਾ, ਹਨਾ। ਬਾਕੀ ਹੁਣ ਜਿੱਦਾਂ ਪਲਾਂਟ ਵੀ ਆ, ਟਰੀ ਵੀ ਆ ਆਪਣੇ, ਗ੍ਰੇਪਸ ਤੇ ਵੀ ਕਾਫੀ ਐਕਸਪੈਰੀਮੈਂਟ ਟੈਸਟਿੰਗ ਹੋ ਚੁੱਕੀਆਂ ਹੈਗੀਆਂ, ਹਨਾ। ਵੀ ਜਿਹੜੇ ਤੁਹਾਡੇ ਦਰਖਤਾਂ ਦੇ ਵਿੱਚ ਵੀ ਉਹੀ ਸੈੱਲ ਸਟਰਕਚਰ ਆ ਜਿਹੜੇ ਆਪਣੇ ਹਿਊਮਨਸ ਦੇ ਵਿੱਚ ਹੈਗੇ, ਹਨਾ। ਉਹਨਾਂ ਨੂੰ ਐਕਟੀਵੇਟ ਕਿੱਦਾਂ ਕਰਨਾ, ਅੱਧੀਆਂ ਕੁ ਚੀਜ਼ਾਂ ਉਹਨਾਂ ਨੂੰ ਸਟ੍ਰੈਸ ਚੋਂ ਕਿੱਦਾਂ ਕੱਢਣਾ, ਹਨਾ। ਉਹਨਾਂ ਨੂੰ ਕਿੱਦਾਂ ਜਾਣੀ ਦੀ, ਕਿਉਂ ਉਹ ਵੀ ਟਾਈਮ ਦੇ ਹਿਸਾਬ ਨਾਲ ਜਿੱਦਾਂ ਉਹਨਾਂ ਦਾ ਸਾਈਕਲ ਬਣਿਆ, ਹੁਣ
ਉਸੇ ਹਿਸਾਬ ਨਾਲ ਚੱਲਦੀਆਂ ਵੀ ਉਹ ਸਾਈਕਲ ਨੂੰ ਮੇਨਟੇਨ ਤੇ ਐਕਸੈਲਰੇਟ ਕਿੱਦਾਂ ਕਰਨਾ ਹੈ ਨਾ। ਹੂੰ ਪ੍ਰੋਡਕਟਸ ਬਹੁਤ ਖੋਜਾਂ ਹੋਈਆਂ ਵੀਆਂ ਹੂੰ ਜਿਹੜੀਆਂ ਕਿ ਗਾਹਾਂ ਨੂੰ ਡਿਸਕਸ਼ਨਸ ਹੋ ਰਹੀਆਂ ਵੀ ਇੱਥੇ ਵੀ ਅਸੀਂ ਵੀ ਜਿੱਦਾਂ ਪੱਗ ਦੇ ਵੱਲੋਂ ਕੋਈ ਆਪਦਾ R&D ਟੈਸਟਿੰਗ ਸੈਂਟਰ ਬਣਾਈਏ। ਹੂੰ ਜਿਹੜੇ ਪ੍ਰੋਡਕਟਸ ਆ ਰਹੇ ਆ ਹੂੰ ਹਨਾ, ਉਹ ਪ੍ਰੋਡਕਟਸ ਇੰਨੇ ਜਾਣੀ ਦੀ ਇਫੈਕਟਿਵ ਆ ਹੂੰ ਕਿ ਥੋੜੇ ਜਿਹੇ ਦੇ ਨਾਲ ਉਹਨਾਂ ਦੀ ਯੀਲਡਸ ਕਾਫੀ ਇੰਪਰੂਵ ਹੋ ਜਾਂਦੀ ਜਿੱਦਾਂ ਕੰਡੀਸ਼ਨ। ਰੀਸੈਂਟਲੀ ਆਪਾਂ ਦੇਖਿਆ ਸੀਗਾ ਡਾਕਟਰ ਰਿਆੜ ਤੇ ਡਾਕਟਰ ਬਰਾੜ ਉਹਨਾਂ ਨੇ ਮਿਲ ਕੇ ਜਿਹੜੇ ਪਲਾਟ ਲਾਏ ਸੀਗੇ, ਹਾਂਜੀ ਸੋ ਇਹੋ ਜਿਹੀਆਂ ਚੀਜ਼ਾਂ ਦੇ ਵਿੱਚ ਫਿਰ ਟੈਸਟਿੰਗ ਹੋ ਜਾਂਦੀ ਆ। ਇਦਾਂ ਦੇ ਪ੍ਰੋਡਕਟਸ ਜਿਹੜੇ ਆ ਉਹ ਯੂਜ਼ ਕੀਤੇ ਜਾ ਸਕਦੇ ਆ ਕੁਛ ਨਾ ਨਹੀਂ ਕੁਛ। ਦੇਖੋ ਇੱਥੇ ਨਾ ਆਪਣੇ ਘੱਟੋ ਘੱਟ 500 ਤੋਂ ਉੱਪਰ ਪ੍ਰੋਡਕਟ ਐਂਟਰ ਹੁੰਦੇ ਆ ਮਾਰਕੀਟ 'ਚ ਐਵਰੀ ਈਅਰ ਐਵਰੀ ਖੇਤੀਬਾੜੀ ਦੇ ਨਾਲ ਸੰਬੰਧਿਤ। ਖੇਤੀਬਾੜੀ ਦੇ ਨਾਲ ਸੰਬੰਧ ਹੈ ਹੂੰ ਨਾ। ਸੋ ਡਿਫਰੈਂਟ ਕੰਪਨੀਆਂ, ਚਾਹੇ ਕੋਈ ਫੰਗਸਾਈਡ ਹੋਈ, ਚਾਹੇ ਹੂੰ ਹਰਬਸਾਈਡ ਹੋ ਗਈਆਂ, ਹੂੰ ਤੇ ਚਾਹੇ ਫਿਰ ਕੈਮੀਕਲ ਕਿੱਦਾਂ ਦਾ ਵੀ ਹੋਵੇ, ਚਾਹੇ ਡਿਫਰੈਂਟ ਫਰਟੀਲਾਈਜ਼ਰ ਦੇ ਜਿਹੜੇ ਸਟਿਮੂਲੈਂਟਸ ਆ ਉਹ ਆ ਰਹੇ ਆ। ਹੂੰ ਉਹ ਬਹੁਤ ਹੀ ਕੰਪਨੀਆਂ ਦੁਨੀਆ ਦੇ ਵਿੱਚ ਹੈਗੀਆਂ ਠੀਕ ਹੈ। ਹੈਨਾ। ਤੇ ਉਹ ਜਦੋਂ ਆਪਦੀ ਮਾਰਕੀਟ ਦੇ ਵਿੱਚ ਕੋਈ ਚੀਜ਼ ਲੈ ਕੇ ਆਉਣੀ, ਹੂੰ ਉਹਨਾਂ ਤੋਂ ਲੈ ਨਹੀਂ ਹੁੰਦੀ, ਟੈਸਟਿੰਗ ਕਰਨ ਦੀ ਲੋੜ ਆ ਹੈਨਾ। ਤੇ ਹੂੰ ਜਿਹੜਾ ਸਾਡੇ ਕਰਾਪ ਤੇ ਕੀ ਇਫੈਕਟ ਪੈਂਦਾ ਹੂੰ ਉਹਦੀ ਵੀ ਟੈਸਟਿੰਗ ਕਰਨ ਦੀ ਲੋੜ ਆ ਹੂੰ ਹੈਨਾ। ਉਹਨੂੰ ਟੈਸਟ ਕਰਨ ਨੂੰ ਲੱਗ ਜਾਂਦੇ ਆ 2 3 4 ਸਾਲ ਕਈ ਸਾਲ ਲੱਗ ਹੈਨਾ, ਜਾਂਦੇ ਆ। ਪ੍ਰੋਡਕਟ ਕਈ ਲੱਗਦੇ ਆ। ਹੂੰ ਸੋ ਜੇ 500 ਤੁਸੀਂ ਪ੍ਰੋਡਕਟ ਟੈਸਟ ਕਰਦੇ ਆ, ਹੂੰ ਉਹਦੇ ਵਿੱਚੋਂ 5-10 ਪ੍ਰੋਡਕਟ ਹੀ ਆ ਜਿਹੜੇ ਚੰਗੇ ਚੰਗੇ ਨਿਕਲਦੇ, ਨਿਕਲਦੇ ਆ, ਬਾਕੀ ਸਹੀ ਗੱਲ। ਦੇ ਉਹ ਪਰਫਾਰਮ ਉਸ ਲੈਵਲ ਤੇ ਨਹੀਂ ਹੁੰਦਾ ਜਿਹੜੇ ਲੈਵਲ ਤੇ ਉਹਨਾਂ ਦੀਆਂ ਡੇਟਾ ਸ਼ੋ ਕਰਦਾ ਹੂੰ ਹੁੰਦਾ। ਹੂੰ ਹੂੰ ਫਿਰ ਜਿਹੜੇ ਉਹ 5 ਪ੍ਰੋਡਕਟ ਆ ਉਹ ਕਿੱਦਾਂ ਵੀ ਗਾਹ ਨੂੰ ਕੋਸ਼ਿਸ਼ ਕਰ ਰਹੇ ਆ, ਕਈ ਡਿਸਕਸ਼ਨਸ ਚੱਲ ਰਹੀਆਂ ਵੀ ਜਿੱਦਾਂ ਇਹ ਕੰਪਨੀਜ਼ ਆ ਵੀ ਆਉਂਦੀਆਂ ਗੀਆਂ ਵੀ ਅਸੀਂ ਕਿਉਂ ਨਾ ਇੱਕ ਟੈਸਟਿੰਗ ਲੈਬਸ ਲਾ ਲਓ, ਟੈਸਟਿੰਗ ਗਰੁੱਪ ਲਾ ਲਓ ਹੂੰ ਬਈ ਉਹ ਕਿਉਂ ਆਪਣੀ ਏਕਰੇਜ ਹੈਗੀ ਆ ਕਾਫੀ ਉਹਦੇ ਤੇ, ਨਾਲੇ ਤਾਂ ਉਸ ਕੰਪਨੀਆਂ ਨੂੰ ਵੀ ਫਾਇਦਾ ਹੋ ਸਕਦਾ, ਨਾਲੇ ਅਸੀਂ ਕਲੀਅਰਲੀ ਦੱਸ ਸਕਦੇ ਹਾਂ ਵੀ ਇਦਾਂ ਟੈਸਟ ਹੋਇਆ, ਇਹਦਾ ਡੇਟਾ ਆਹਾਗਾ ਹੈ ਨਾ। ਉਹ ਕਈ ਕੰਪਨੀਆਂ ਅਪਰੋਚ ਕੀਤੀਆਂ। ਇਸ ਵਕਤ ਮੈਂ ਆਪਦੇ ਖੇਤਾਂ 'ਚ ਵੀ 5 ਤੋਂ 7 ਡਿਫਰੈਂਟ ਪ੍ਰੋਡਕਟ ਟੈਸਟ ਹੋ ਰਹੇ ਆ, ਨਵੇਂ ਪ੍ਰੋਡਕਟਸ ਨਵੇਂ ਪ੍ਰੋਡਕਟ ਜਿਹੜੇ ਮਾਰਕੀਟ 'ਚ ਨਹੀਂ ਆਏ ਮਾਰਕੀਟ। ਹਾਲੇ ਹੈ ਠੀਕ ਨਾ। ਹੈ। ਹੂੰ ਤੇ ਬਾਕੀ ਫਿਰ ਜਾਣ ਦੀ ਜਿਹੜੇ ਰਿਸਰਚ ਕਰ ਰਹੇ ਆ ਉਹ ਹੋਰ ਲੈ ਕੇ ਆ ਰਹੇ ਆ, ਹੂੰ ਜੈਨੇਟਿਕਸ ਨਾਲ ਖੇਡ ਰਹੇ ਆ, ਹੂੰ ਸੈਲਸ ਨਾਲ ਖੇਡ ਰਹੇ ਆ, ਹੂੰ ਜਿਹੜੇ ਅੰਦਰੋਂ ਤੁਹਾਡੇ ਜਾਣੇ ਦੀ ਉਹਨੂੰ ਸਟਿਮੂਲੇਟ ਕਰਨ ਨੂੰ ਹੈਨਾ, ਮੈਟਾਬੋਲਾਈਜ਼ ਕਰਨ ਨੂੰ, ਉਹਨਾਂ ਦੇ ਬਹੁਤ ਹੀ ਪ੍ਰੋਡਕਟ ਆ ਜਿਹੜੇ ਮਾਰਕੀਟ 'ਚ ਰਿਸਰਚ ਹੋ ਕੇ ਡਿਫਰੈਂਟ ਯੂਨੀਵਰਸਿਟੀਆਂ ਤੋਂ ਦੁਨੀਆ ਦੇ ਵਿੱਚੋਂ ਆ ਰਹੀਆਂ ਜੀ। ਹੈਨਾ। ਸੋ ਇਦਾਂ ਦੇ ਵੀ ਕੋਸ਼ਿਸ਼ ਕਰਦੇ ਹਾਂ ਵੀ ਗਾਹਾਂ ਨੂੰ ਜਿਹੜਾ ਕਿ ਅਸੀਂ ਮਾਰਕੀਟ ਨੂੰ ਦੇ ਸਕੀਏ ਪੱਗ ਦੇ ਵੱਲੋਂ। ਜੀ ਆਪਾਂ ਇੱਥੇ ਇੱਕ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਹਾਂਜੀ। ਬਾਅਦ ਮੁੜ ਕੇ ਫਿਰ ਗੱਲਾਂ ਬਾਤਾਂ ਨੂੰ ਆਪਾਂ ਜਸਪੀਰ ਜੀ ਇੱਦਾਂ ਹੀ ਜਾਰੀ ਰੱਖਾਂਗੇ। ਸਰੋਤਿਓ ਤੁਸੀਂ ਵੀ ਜੁੜੇ ਰਹਿਣਾ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮ ਅਪਡੇਟ ਫਾਰਮਿੰਗ ਇੱਦਾਂ ਹੀ ਜਾਰੀ ਰਹੇਗਾ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ। ਸੋ ਤੇ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਫਾਰਮਿੰਗ। ਮੇਰੇ ਨਾਲ ਜੁੜੇ ਹੋਏ ਨੇ ਜਸਬੀਰ ਸਿੰਘ ਸਿੱਧੂ ਜੀ। ਜਸਬੀਰ ਜੀ ਸਵਾਗਤ ਹੈ ਇੱਕ ਵਾਰੀ ਫਿਰ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਰਾਜਕਰਮਵੀਰ ਜੀ ਸਤਿ ਸ਼੍ਰੀ ਅਕਾਲ। ਸੋ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ ਫਾਰਮਿੰਗ ਨੂੰ ਲੈ ਕੇ। ਸੋ ਅਪਡੇਟਸ ਕਰਦੇ ਜਾਈਏ। ਅਪ੍ਰੈਲ ਦਾ ਮਿਡ ਆ ਗਿਆ, ਐਂਡ ਆ ਗਿਆ ਫਾਰਮਿੰਗ ਦੇ ਸਮੇਂ ਦੇ ਹਿਸਾਬ ਨਾਲ ਤਾਂ ਐਂਡ ਹੀ ਆਪਾਂ ਮੰਨ ਲਈਏ ਵੀ ਅਪ੍ਰੈਲ ਵੀ ਆਲਮੋਸਟ ਖਤਮ ਹੋਣ ਵਾਲੀ ਆ। ਮਸਾਂ ਹੀ ਪਿਛਲੇ
ਡੇਢ 2 ਹਫ਼ਤੇ ਤੋਂ ਧੁੱਪ ਲੱਗ ਰਹੀ ਆ, ਇਕੁਇਪਮੈਂਟ ਜਾ ਰਿਹਾ ਆ, ਹਾਂਜੀ ਫਾਰਮਰ ਬਹੁਤ ਬਿਜ਼ੀ ਆ। ਸੋ ਇਸ ਟਾਈਮ ਕੀ ਪ੍ਰੋਸੈਸ ਦੇ ਵਿੱਚ ਕਿਹੜੇ ਤੇ ਆ? ਕੋਈ ਸਪਰੇਅ ਦਾ ਵਕਤ ਚੱਲ ਰਿਹਾ, ਫਰਟੀਲਾਈਜ਼ਰ ਦਾ ਚੱਲ ਰਿਹਾ ਆ, ਕਿਹੜੇ-ਕਿਹੜੇ ਜਿਹੜੇ ਕ੍ਰੌਪਸ ਦੇ ਉੱਤੇ ਕਿਹੜੀ-ਕਿਹੜੀ ਚੀਜ਼ ਦਾ ਵਕਤ ਚੱਲ ਰਿਹਾ ਇਸ ਟਾਈਮ? ਹਾਂਜੀ ਰਾਜਕਰਨ ਵੀ ਆਪਣੇ ਇੱਥੇ ਵੈਲੀ ਦੇ ਵਿੱਚ 2 ਕ੍ਰਾਪਸ ਜਿਹੜੇ ਮੇਨ ਆ ਹੂੰ। ਗ੍ਰੇਪਸ ਆ ਚਾਹੇ ਆਲਮੰਡਸ ਆ ਹੂੰ, ਹਨਾ ਹੂੰ, ਤੇ ਚੈਰੀਜ਼ ਆ, ਚੈਰੀਜ਼ 'ਚ ਵੀ ਇਫੈਕਟ ਹੋਇਆਗਾ। ਹੂੰ, ਗ੍ਰੇਪਸ ਦੇ ਵਿੱਚ ਉਹ ਜਾਂਦੀ ਪਹਿਲੀ ਉਹਨਾਂ ਦੀ ਜਿਹੜੀ ਬੂਸਟ ਦੇਣ ਵਾਲੀ ਸਪਰੇਅ ਸੀਗੀ ਕਾਪਰ ਦੀ, ਵਟ ਸਲਫਰ, ਹੂੰ, ਹੋਰ ਹੂੰ, ਚੀਜ਼ਾਂ ਜਿਨ੍ਹਾਂ ਨੇ ਪਾਈਆਂ, ਜਿੰਨੇ ਯੀਲਡ ਮੰਗਦੇ ਆ, ਉਹ ਪਹਿਲੀ ਹੋ ਗਈ ਆ। ਹੁਣ ਗਰਾਊਂਡ ਦੀ ਐਪਲੀਕੇਸ਼ਨ ਸ਼ੁਰੂ ਹੋ ਜਾਣੀ ਆ, ਠੀਕ ਹੈ। ਗਰਾਊਂਡ 'ਚ ਵੀ ਜਿਹੜਾ ਫਰਟੀਲਾਈਜ਼ਰ ਪਾਉਣਾ ਤੇ ਉਹ ਬਾਕੀ ਕਈਆਂ ਨੇ ਕਵਰ ਕਰਾਪ ਬੀਜਿਆ ਸੀ, ਉਹ ਡਿਸਕਿੰਗ ਹੋਣਾ ਸ਼ੁਰੂ ਹੋ ਜਾਣਾ ਕਿ ਗਰਾਊਂਡ 'ਚ ਜਾ ਕੇ ਦੁਬਾਰਾ ਆਰਗੈਨਿਕ ਮੈਟਰ ਵਧਾਉਣਾ ਸ਼ੁਰੂ ਕਰ ਲਏ, ਠੀਕ ਹੈ, ਹੈਨਾ। ਤੇ ਗ੍ਰੇਪਾਂ 'ਚ ਤਾਂ ਉਹ ਹੁਣ ਜ਼ੋਰੋ ਜ਼ੋਰੀ ਕੰਮ ਆ, ਠੀਕ ਉਹ ਹੈ। ਜਾਣਦੀ ਕਾਫੀ ਹੋਇਆ ਵਿਆ। ਤੇ ਸਭ ਤੋਂ ਜ਼ਿਆਦਾ ਉੱਥੇ ਜਿਹੜੀ ਜ਼ਰੂਰੀ ਆ ਜਾਣਦੀ ਜਿਹੜਾ ਇਹ ਫਰਟੀਲਾਈਜ਼ਰ ਦਾ, ਪਾਣੀ ਦਾ ਤੇ ਭਾਵਾਂ ਕਿਹੜੇ ਡਿਜ਼ੀਜ਼ਸ ਗਾਹਾਂ ਆ ਰਹੇ ਆ ਹੂੰ। ਵੀ ਉਹਨਾਂ ਦਾ ਜਾਂਦੀ ਮੈਨੇਜਮੈਂਟ ਕਰਨ ਦਾ ਗਾ। ਸੋ ਇਹ ਉੱਦਾਂ ਜੇ ਦੇਖਿਆ ਜਾਵੇ, ਜਿੱਦਾਂ ਬਾਕੀ ਤੁਸੀਂ ਨਟ ਕ੍ਰੌਪਸ ਦਾ ਦੱਸਿਆ ਵੀ ਹੇਲ ਤੇ ਉਹ ਸਾਰੀਆਂ ਚੀਜ਼ਾਂ ਨੇ, ਬਹੁਤ ਜ਼ਿਆਦਾ ਪਾਣੀ ਨੇ ਖੜੇ ਰਹੇ, ਪਾਣੀ ਨੇ ਕਾਫੀ ਨੁਕਸਾਨ ਜਿਹੜਾ ਉਹ ਕੀਤਾ। ਇਹ ਜਿਹੜੀ ਗ੍ਰੇਪ ਦੀ ਜਿਹੜੀਆਂ ਹੈਗੀਆਂ ਆ, ਇਹਨਾਂ ਦੇ ਰੂਟਸ ਨੂੰ ਕਿੱਦਾਂ ਪ੍ਰੋਬਲਮ ਆ ਜਾਂ ਕਿਹੜੀ ਬਿਮਾਰੀ ਲੱਗਣ ਦੇ ਜਿਹੜੇ ਇਸ ਪਰ ਚਾਂਸ ਹੈਗੇ ਆ, ਜੇ ਹੈ ਤਾਂ? ਗ੍ਰੇਪਸ ਤੇ ਮੋਸਟਲੀ ਨਾ ਡੀਪ ਰੂਟਡ ਸਿਸਟਮ ਕਰਕੇ ਬਚਾ ਆ। ਬਚਾਅ ਗਾ, ਠੀਕ ਆ। ਇੱਥੇ ਸੋ ਥੋੜੀ ਰੈਜ਼ਿਲੀਐਂਟ ਵੀ ਹੈ ਇਹ ਕ੍ਰੌਪ। ਰੈਜ਼ੀਲੀਐਂਟ ਆ, ਹੂੰ, ਹੂੰ, ਬਚਾਅ ਗਾ। ਤੇ ਇੱਕ ਟਾਈਮਿੰਗ ਵੀ ਇਹਨਾਂ ਦਾ ਇਹ ਆ ਕਿ ਜਾਣਦੀ ਹੁਣ ਠੰਡਾ ਟਾਈਮ ਚਲਾ ਗਿਆ ਹੂੰ, 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 ਹੈ ਨਾ, ਉਹ ਟਾਈਮ ਸਵਿਚ ਹੋ ਰਿਹਾ ਗਾ। ਹੂੰ, ਹੂੰ, ਹੁਣ ਹੂੰ, ਗਰਮੀ ਆ ਰਹੀ ਆ, ਹੂੰ, ਹੁਣ ਨੂੰ ਤਾਂ ਬਹੁਤ ਜ਼ਿਆਦਾ ਹੋਣੀ ਸੀ, ਪਰ ਤੇ ਮੋਸਟਲੀ ਜਿਹੜੀ ਇਹਨਾਂ ਦਾ ਵੀ ਫਰਟੀਲਾਈਜ਼ਰ ਦਾ ਪ੍ਰੋਗਰਾਮ ਆ ਉਹ ਹੁਣ ਤੋਂ ਹੀ ਸ਼ੁਰੂ ਹੁੰਦਾ ਗਾ, ਅਪ੍ਰੈਲ ਤੋਂ ਲੈ ਕੇ ਹੂੰ। ਮਈ ਤੱਕ। ਇਹ 2 ਮਹੀਨੇ ਜ਼ਿਆਦਾ ਜਿਹੜੇ ਵੀ ਗਰੋਥ ਆ ਉਹ ਐਸੇ ਮਹੀਨਿਆਂ 'ਚ ਹੀ ਸੋ ਆਉਣੀ ਆ। ਹੁਣ ਜਿਹੜੀ ਗਰੋਥ ਆ ਪੱਤਿਆਂ ਦੀ ਹੋਣੀ ਆ ਕਿ ਜਿਹੜੀ ਫਰੂਟ ਦੀ ਆਲਰੇਡੀ ਫਰੂਟ ਲੱਗਣਾ ਸ਼ੁਰੂ ਹੋ ਗਿਆ ਹੋਊਗਾ? ਦੋਨਾਂ ਚੀਜ਼ਾਂ ਦੀ ਹੋ ਰਹੀ ਆ, ਠੀਕ ਹੈ, ਹੈ ਓਕੇ। ਨਾ। ਡਾਣੀਆਂ ਵੀ ਵਧਣੀਆਂ, ਪੱਤੇ ਵੀ ਵੱਧਦੇ ਆ ਹੂੰ, ਤੇ ਜਿਹੜਾ ਫਰੂਟ ਵੀ ਲੱਗਿਆ ਗਾ ਉਹ ਹੂੰ। ਦਿਸਣਾ ਸ਼ੁਰੂ ਹੋ ਗਿਆ। ਹੁਣ ਕੁਐਸਚਨ ਆ ਵੀ ਉਹਨੂੰ ਪੁਸ਼ ਕਿੰਨਾ ਕਰਨਾ। ਤੇ ਹੁਣ ਨਾਰਮਲ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਥੋੜਾ ਡਿਲੇ ਆ, ਜਿਹੜੇ ਸਨ ਵੀ ਥੋੜਾ ਲੇਟ ਆ ਜਾਂ ਹਾਂਜੀ ਉਹਦੇ ਕਰਕੇ, ਸੋ ਕਿੰਨਾ ਕੁ ਡਿਲੇ ਦੇ ਵਿੱਚ ਚੱਲ ਰਿਹਾ ਹੈ ਕਿ ਕਵਰ ਅਪ ਕਰ ਜਾਂਦੀ ਹੁੰਦੀ ਹੈ ਨਹੀਂ, ਯੂਜ਼ਲੀ? ਕਵਰ ਅਪ ਕਰ ਰਹੇ ਆ ਮੋਸਟਲੀ ਤਾਂ ਫਾਰਮਰ। ਜਿੱਦਾਂ ਕਿ ਥੋੜਾ ਜਿਹਾ ਵੈਦਰ ਠੰਡਾ ਕਰਕੇ ਉਹਨਾਂ ਨੇ ਜਦੋਂ ਫੋਲੀਅਰ ਸਪਰੇਅ ਦੇ ਵਿੱਚ ਨਿਊਟ੍ਰੀਐਂਟਸ ਪਾ ਦਿੱਤੇ ਸੀ, ਠੀਕ ਹੈ, ਓਕੇ। ਹੈ ਨਾ। ਹੂੰ, ਹੂੰ, ਤੇ ਜਿਨ੍ਹਾਂ ਨੇ ਨਹੀਂ ਪਾਏ ਉਹਨਾਂ ਦੇ ਆਬਵੀਅਸਲੀ ਇਫੈਕਟ ਪਊਗਾ, ਹੂੰ, ਹੂੰ, ਹੈ ਹੂੰ, ਨਾ। ਹੂੰ। ਗਰਾਊਂਡ ਹਲੇ ਵੀ ਜਾਣਦੀ ਉਨੀ ਗਰਮ ਨਹੀਂ ਗੀ ਜਿਹੜੀ ਕਿ ਉਹ ਜਾਣਦੀ ਤੁਹਾਡੀ ਜ਼ਿਆਦਾ ਐਕਟੀਵੇਸ਼ਨ ਸ਼ੁਰੂ ਹੋ ਜੇ, ਠੀਕ ਆ। ਹੈ ਨਾ। ਅਜੇ ਜਿੱਦਾਂ ਮੋਇਸਚਰ ਵੀ ਹੋਊਗਾ ਥੋੜਾ ਪੁਰਾਣਾ ਹੀ ਅਜੇ ਕਿ ਉਹ ਸੁੱਕ ਗਿਆ? ਮੋਇਸਚਰ ਦਾ ਨਾ ਡਿਫਰੈਂਟ ਗਰਾਊਂਡ ਤੇ ਆ। ਕਈ ਗਰਾਊਂਡਾਂ ਤੇ ਤਾਂ ਇਦਾਂ ਹੈਗਾ ਗਾ ਕਿ ਜਿੰਨਾ ਵੀ ਮੀਂਹ ਪਿਆ ਉਹ ਇੱਕਦਮ ਡਰੇਨੇਜ ਹੋ ਗਈ, ਅੱਛਾ, ਜਿਹੜੀ ਹੈ ਨਾ। ਸੈਂਡੀ ਜਿਹੜੀ ਜਿਹੜਾ ਹੋਊਗੀ। ਸੈਂਡੀ ਹੂੰ, ਏਰੀਆ, ਹੂੰ, ਸੈਮਾਈ ਜਾਂ ਜਿਹੜਾ ਹੂੰ, ਗਾ ਹੂੰ, ਹੂੰ, ਉੱਥੇ ਤਾਂ ਜਾਣਦੀ ਪਾਣੀ ਲੱਗ ਰਹੇ ਆ, ਹੂੰ, ਅੱਛਾ, ਹੈ। ਉਹ ਤਾਂ ਠੀਕ ਆ। ਆਲਰੇਡੀ ਜਾਣਦੀ ਉਹ ਇਰੀਗੇਸ਼ਨ ਉਹ ਦੇ ਆ ਗਏ ਆ ਮੋਡ ਉਹ ਦੇ ਵਿੱਚ। ਇਰੀਗੇਸ਼ਨ ਦੇ ਮੋਡ 'ਚ ਆ ਗਈਆਂ। ਕਿਉਂ? ਜਦੋਂ ਕੋਈ ਵੀ ਜਾਂਦੀ ਟਰੀ ਆ ਜਦੋਂ ਉਹ ਵਧਣਾ ਸ਼ੁਰੂ ਕਰਦਾ ਉਹਨੇ ਉਹ ਮੋਸਟਲੀ ਖੁਰਾਕ ਪਾਣੀ ਦੇ ਥਰੂ ਆਉਂਦੀ ਆ ਉਹਦੇ ਨਾ। ਨਾਲ ਹੀ ਜਾਣਾ, ਹਾਂ, ਜੜ੍ਹਾਂ 'ਚ ਤਾਂ ਉਹਨਾਂ ਉਦਾਂ ਨੇ ਹੀ ਜਾਣਾ। ਹਾਂ ਉਹਨਾਂ ਨੇ ਖਿੱਚਣਾ ਜਦੋਂ ਸ਼ੁਰੂ ਕੀਤਾ ਮਾੜਾ ਜਿਹਾ, ਜਦੋਂ ਹੂੰ, ਮਾੜਾ ਜਿਹਾ ਵਾਰਮ ਵੈਦਰ ਹੁੰਦਾ ਉਹ ਖਿੱਚਦੇ ਆ ਤੇ ਫਿਰ ਤੁਹਾਨੂੰ ਉਹ ਪਾਣੀ ਦੀਆਂ ਸਟ੍ਰੈਸਸ ਆਉਣੀਆਂ ਸ਼ੁਰੂ ਹੋ ਗਈਆਂ, ਹੂੰ, 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 ਹੈ ਹੂੰ, ਨਾ। ਹੂੰ, ਭਾਵੇਂ ਇੰਨਾ ਮੀਂਹ ਪਿਆ ਗਾ, ਹੂੰ, ਜਿੱਥੇ ਆਲਕਲਾਈਨ ਸੋਇਲ ਆ ਥੋੜਾ ਜਿਹਾ ਹਾਰਡ ਆ ਹੂੰ, ਉੱਥੇ ਉਹ ਜਾਣੀ ਦੀ ਹੈਗਾ ਗਾ ਮੇਨਟੇਨ ਕੀਤਾ ਗਿਆ ਹੂੰ, ਮੋਇਸਚਰ ਲੈਵਲ ਉੱਥੇ ਠੀਕ ਆ, ਹੈ ਹੂੰ, ਨਾ। ਤੇ ਬਾਕੀ ਫਿਰ ਇਹ ਆ ਕਿ ਜਾਣਦੀ ਹੁਣ ਉਹ ਤਾਂ ਗ੍ਰੇਪਾਂ ਦਾ ਸੀਗਾ ਕਿ ਹਾਂ 1-2 ਹੁਣ ਜਿਹੜੇ ਫਰਟੀਗੇਸ਼ਨ ਪ੍ਰੋਗਰਾਮ ਆ ਉਹ ਚੰਗੇ ਹੋਣਗੇ। ਹੂੰ, ਤੇ ਫਿਰ ਸਭ ਤੋਂ ਜ਼ਰੂਰੀ ਹੁੰਦਾ ਜਿੱਥੇ ਸ਼ੂਗਰ ਦਾ ਆਉਂਦਾ ਗਾ ਕੁਐਸਚਨ, ਹੂੰ, ਹੈ ਨਾ, ਉਹ ਜ਼ਿਆਦਾ ਪੋਟੈਸੀਅਮ ਨਾਲ ਰਿਲੇਟਡ ਆ। ਠੀਕ ਹੈ। ਫਿਰ ਵੀ ਉਹ ਕਿੱਦਾਂ ਦਾ ਪੋਟੈਸੀਅਮ ਤੁਸੀਂ ਯੂਜ਼ ਕਰਦੇ ਆ, ਤੁਹਾਡੇ ਸੋਇਲ 'ਚੋਂ ਕਿੱਦਾਂ ਦਾ ਚੱਕ ਹੁੰਦਾ ਗਾ, ਹੈ ਨਾ। ਹੂੰ, ਉੱਥੇ ਡਿਸੀਜਨ ਬਣਾਉਣੀਆਂ ਫਿਰ ਮੂਹਰੇ ਆ ਜਾਣੀਆਂ। ਹੂੰ, ਤੇ ਬਦਾਮਾਂ ਦਾ ਹੁਣ ਹੈਗਾ ਗਾ ਕਿ ਬਾਹਲੇ ਤਾਂ ਪਹਿਲੇ ਪ੍ਰੋਗਰਾਮ ਸਕਿਪ ਹੀ ਹੋ ਗਏ ਵੈਦਰ ਦਾ ਕਰਕੇ, ਹੈ ਨਾ। ਪਰ ਉਹਨਾਂ ਦੇ ਇੰਪੈਕਟਸ ਘੱਟ ਦਿਸਦੇ ਆ,
ਜਿੱਦਾਂ ਫੰਗਸਾਈਡਸ ਆ। ਹੁਣ ਜਦੋਂ ਖੇਤਾਂ 'ਚ ਦੇਖੋ ਡਿਜ਼ੀਜ਼ ਥੋੜ੍ਹੀ ਆ ਰਹੀ ਆ, ਹੈ ਨਾ, ਜਿਹੜੇ ਜਾਣੀ ਦੀ ਉਹਨਾਂ ਨੇ ਲਾਰਵਾ ਐਗਸ ਉੱਥੇ ਦਿਸਦੇ ਆ, ਹੈ ਨਾ, ਪਰ ਉਹ ਡਿਜ਼ੀਜ਼ ਲੈਵਲ 'ਤੇ ਨਹੀਂ ਗਏ। ਠੀਕ ਹੈ। ਤੇ ਉਹਦੇ ਨਾਲ ਫਿਰ ਅਗਲੇ 2 ਕੁ ਹਫ਼ਤਿਆਂ ਨੂੰ 2-2.5 ਨੂੰ ਫਿਰ ਇੱਕ ਸਪਰੇਅ ਆਉਣੀ ਆ, ਓਕੇ। ਜਿਹੜੀ ਇਨਸੈਕਟੀਸਾਈਡ ਤੇ ਉਹ ਉਹਨਾਂ ਨੂੰ ਠੀਕ ਕਰਨ ਦੇ ਲਈ। ਸੋ ਐਲਮੰਡ ਵਾਲੇ ਲੱਗਦਾ ਇਸ ਵਾਰ ਜ਼ਿਆਦਾ ਬਿਜ਼ੀ ਰਹਿਣਗੇ। ਨਹੀਂ, ਆਲਮੰਡ ਵਾਲਿਆਂ ਦਾ ਕੁਐਸਚਨ ਇਹ ਹੋਣਾ ਗਾ ਕਿ ਜਾਣੀ ਦੀ ਉਹ ਜਿਨ੍ਹਾਂ ਦੇ ਤਾਂ ਕਰਾਪ ਜ਼ਿਆਦਾ ਲੱਗਿਆ ਉਹਨਾਂ ਤੋਂ ਜ਼ਿਆਦਾ ਕਰਨਾ ਪੈਣਾ। ਹਾਂਜੀ। ਜਿਨ੍ਹਾਂ ਦੇ ਕਰਾਪ ਘੱਟ ਲੱਗਿਆ ਵੀ ਉਹ ਡਿਸੀਜਨ ਹੈਗੀ ਆ ਵੀ ਨੈਕਸਟ ਈਅਰ ਦੇ ਗਰੋਥ ਲਈ ਕਿੱਦਾਂ ਕੀ ਪਲਾਨ ਕਰੀਏ। ਵੀ ਹੁਣ ਬੇਸਿਕਲੀ ਉਹਨਾਂ ਦਾ ਫੋਕਸ ਕ੍ਰੌਪ ਤੇ ਨਹੀਂ, ਟਰੀ ਤੇ ਹੋਊਗਾ ਫਿਰ। ਹਾਂ, ਕ੍ਰੌਪ ਆਲਰੇਡੀ ਵੱਡਾ ਹੋਈ ਦਿਸ ਜਾਂਦਾ ਪਿਛਲੇ ਸਾਲਾਂ ਨਾਲੋਂ, ਘੱਟ ਆ ਨਾ। ਹਾਂ, ਟਰੀ ਨੂੰ ਵੀ ਸੌਖਾ ਆ, ਉਹਨੂੰ ਟਰੀ ਨੂੰ ਇੰਡੀਆ ਵੀ ਨੂੰ ਸੌਖਾ ਪਾਲਣਾ ਗਾ, ਆ। ਹਾਂ, ਤੇ ਉਹ ਟਰੀ ਵੀ ਐਰਕੀ ਸਟ੍ਰੈਸ ਘੱਟ ਆਉਣਗੇ ਪਰ ਪਿਛਲੇ ਇਹ ਵੀ ਸਾਲ ਆਪਣਾ ਪ੍ਰੋਗਰਾਮ ਬਰਕਰਾਰ ਰੱਖਣੀ ਨਾ ਹੁਣ ਵੀ ਜੇ ਕ੍ਰੌਪ ਘੱਟ ਆ ਤੇ ਆਪਾਂ ਇਹਦੀ ਸੰਭਾਲ ਵੀ ਘਟਾ ਦਈਏ। ਹਾਂ, ਨਹੀਂ, ਬਾਹਲੇ ਕੁਐਸਚਨ ਆ ਰਹੇ ਆ ਵੀ ਕਈ ਖੇਤ ਬਹੁਤ ਵੱਡੇ ਆ, ਭਾਰੇ ਹੁੰਦੇ ਆ। ਕਈ ਟਰੀ ਉਹ ਸਟੰਟਡ ਜੇ ਹੁੰਦੇ ਆ, ਉਹਨਾਂ ਦੀ ਗਰੋਥ ਨਹੀਂ ਹੁੰਦੀ, ਹੈ ਨਾ, ਛੋਟੇ ਰਹਿ ਜਾਂਦੇ ਆ, ਹੈ ਨਾ। ਉਹ ਇਸੇ ਕਾਰਨ ਹੀ ਰਹਿੰਦੇ ਆ ਕਿ ਜਦੋਂ ਜਾਣਦੀ ਤੁਸੀਂ ਕ੍ਰਾਪ ਜ਼ਿਆਦਾ ਲੈ ਲਓ ਇੱਕ ਸਾਲ, ਜਦੋਂ ਯੰਗ ਹੁੰਦੇ ਆ ਤੀਜੇ ਚੌਥੇ ਸਾਲ, ਤੇ ਉਹਨੂੰ ਉਨੀ ਖੁਰਾਕ ਨਾ ਦੇਵੋ ਨਿਊਟਰੀਅਨ, ਫਿਰ ਉਹ ਸਟੰਟ ਜੇ ਹੋ ਜਾਂਦੇ ਆ। ਤੇ ਉਹ ਕਈ ਖੇਤ ਤਾਂ ਨਿਕਲ ਆਉਂਦੇ, ਪਰ ਮੋਸਟਲੀ ਖੇਤ ਉਹ ਫਿਰ ਨਿੱਕੇ ਹੀ ਰਹਿ ਜਾਂਦੇ ਆ। ਬਾਹਲੇ ਉਹ ਰਹੇ ਆ ਜਿੱਦਾਂ ਇੰਡੀਪੈਂਡੈਂਸ ਦੇ ਵੈਰਾਈਟੀਜ਼ ਆ, ਉਹਨਾਂ ਦੇ ਜਾਣ ਦੀ ਸਾਈਜ਼ ਬਹੁਤ ਛੋਟੇ ਰਹਿ ਗਏ ਆ ਤੇ ਉਹ ਵੱਧਦੇ ਵੀ ਨਹੀਂ ਫਿਰ। ਠੀਕ ਹੈ ਨਾ, ਕੇਰਾ ਉਹਨਾਂ ਦਾ ਜਿੱਦਾਂ ਸੈੱਲ ਸਟਰਕਚਰ ਡੈਮੇਜ ਹੋ ਜਾਂਦਾ, ਫਿਰ ਉਹ ਉੱਥੇ ਉਨਾ ਕੁ ਰਹਿ ਕੇ ਉਨੀ ਕੀ ਪ੍ਰੋਡਕਸ਼ਨ ਦਿੰਦੇ ਆ, ਹੈ ਨਾ। ਉਹ ਟਾਈਮ ਆ ਹੁਣ ਜਾਣ ਦੀ ਜਦੋਂ ਤੁਸੀਂ ਉਹਨਾਂ ਨੂੰ ਫੀਡਿੰਗ ਦੇਣੀ ਆ ਅਗਲੇ ਸਾਲ ਦੇ ਲਈ, ਹੈ ਨਾ, ਕਦੋਂ ਦੇਣੀ ਆ, ਕਿੰਨੀ ਦੇਣੀ ਆ, ਕਿਹੜੇ ਟਾਈਪ ਦੀ ਦੇਣੀ ਆ, ਹੈ ਨਾ, ਉਹ ਡਿਸੀਜਨ ਆਪਦੇ PCA ਨਾਲ ਬਹਿ ਕੇ ਰਲ ਕੇ ਜਾਣ ਦੀ ਤੁਸੀਂ ਬਣਾ ਕੇ, ਕਿਉਂ ਨੈਕਸਟ ਈਅਰ ਨੂੰ ਜੇ ਵੈਦਰ ਠੀਕ ਰਿਹਾ ਕ੍ਰਾਪ ਮੈਕਸਿਮਮ ਹੋਊਗਾ, ਕਿਉਂ ਟਰੀ ਐਰਕੀ ਸਟ੍ਰੈਸ ਦੇ ਵਿੱਚ ਹੈ ਨਹੀਂ ਗੇ, ਘੱਟ ਆ ਵੀ ਹੈ ਨਹੀਂ ਗੇ, ਤੇ ਨੈਕਸਟ ਈਅਰ ਨੂੰ ਜਦੋਂ ਵਧਿਆ ਉਹ ਫਿਰ ਨਾਲ ਹੀ ਵੱਧ ਜਾਣਾ। ਤੇ ਬਦਾਮਾਂ ਦੇ ਵਿੱਚ ਜਿੱਦਾਂ ਆਪਾਂ ਦੇਖਿਆ ਵੀ ਪਾਣੀ ਖੜਦਾ ਸੀ, ਇਹ ਡੀਪ ਰੂਟਡ ਨਹੀਂ ਹੈ, ਉੱਤੇ ਇਹਨਾਂ ਦੀਆਂ ਰੂਟਸ, ਇਹਨਾਂ ਨੂੰ ਰੂਟ ਦੀ ਪ੍ਰੋਬਲਮ ਹੋਣ ਦੀ ਸੰਭਾਵਨਾ ਆ, ਕੀ ਉਹ ਦਿਖਣੀ ਸ਼ੁਰੂ ਹੋ ਗਈ ਹੈ ਜਿੱਥੇ ਜਿਹਨੂੰ ਵੀ ਰੂਟ ਦੀ ਡਿਜ਼ੀਜ਼ ਜੇ ਕੋਈ ਲੱਗੀ ਆ ਤਾਂ? ਹਾਂ, 2 ਲੈਵਲ ਤੇ ਆ ਰਹੀਆਂ ਹੈਗੀਆਂ। ਠੀਕ ਆ। ਜਿੱਥੇ ਤਾਂ ਜ਼ਿਆਦਾ ਰੂਟਸ ਦੇ ਇਸ਼ੂਜ਼ ਆਉਂਦੇ ਆ ਉਹ ਤਾਂ ਦਿਸਣੇ ਸ਼ੁਰੂ ਹੋ ਗਏ ਆ। ਓਕੇ। ਤੇ ਬਾਹਲੇ ਜਿਹੜੇ ਨਹੀਂ ਦਿਸਦੇ ਉਹ ਤੁਹਾਡੇ ਯੀਲਡ ਤੇ ਇੰਪੈਕਟ ਕਰਨਗੇ। ਜਿਹੜੇ ਦਿਸ ਰਹੇ ਆ ਉਹਨਾਂ ਦੀ ਕੀ ਨਿਸ਼ਾਨੀ ਹੈ, ਕੀ ਸਿੰਪਟਮ ਆ? ਯੈਲੋ ਹੋ ਰਹੇ ਆ ਪੱਤੇ ਜਾਂ ਕਿੱਦਾਂ? ਕੀ ਪਤਾ ਲੱਗਦਾ ਵੀ ਉਹਦਾ ਰੂਟ ਦੀ ਇਹ ਪ੍ਰੋਬਲਮ ਹੈ ਇਸ ਟਾਈਮ? ਉਹਨਾਂ ਦੇ ਕਈ ਵਾਰੀ ਤਾਂ ਜਾਣੀ ਦੀ 4-5 ਰੱਖੇ ਹੁੰਦੇ ਆ ਡਾਣੇ, ਉਹ ਇੱਕ ਸੁੱਕ ਹੀ ਜਾਂਦਾ। ਅੱਛਾ, ਠੀਕ ਆ। ਬਾਕੀ ਦੇ ਠੀਕ ਰਹਿੰਦੇ ਆ ਪੱਤੇ। ਕਈਆਂ ਦੇ ਜਿਹੜੇ ਜਾਣੀ ਦੀ ਹਮੇਸ਼ਾ ਹੇਠਾਂ ਤੋਂ ਸੁੱਕਣਾ ਸ਼ੁਰੂ ਹੁੰਦਾ, ਉੱਪਰ ਨੂੰ ਜਾਂਦਾ। ਠੀਕ ਹੈ। ਕਿਉਂ ਹੇਠਲੇ ਜਿਹੜੇ ਲਿੰਬਸ ਆ ਉਹ ਛੇਤੀ ਇਫੈਕਟ ਹੁੰਦੇ ਆ ਉੱਪਰਲਿਆਂ ਨਾਲੋਂ, ਹੈ ਨਾ। ਤੇ ਮੋਇਸਚਰ ਲੈਵਲ, ਹਾਂ, ਡਿਫਰੈਂਟ ਖੇਤਾਂ ਤੇ ਉਹ ਜਿਉਂ ਗਰਮੀ ਆਊਗੀ ਉਹ ਬੂਟਿਆਂ ਤੇ ਜ਼ਿਆਦਾ ਸਟ੍ਰੈਸ ਆਊ, ਉਹ ਜਾਣੀ ਦੀ ਪਹਿਲਾਂ ਯੈਲੋ ਹੋਊ, 1 ਹੋਊ, 2 ਹੋਊ, ਇਵੈਂਚੁਅਲੀ ਜਾਣੀ ਦੀ ਉਹ ਟਰੀ ਜਾਂਦੀ ਮਰ ਜਾਂਦਾ ਗਾ, ਹੈ ਨਾ। ਤੇ ਉਹ ਵੀ ਰੂਟ ਡਿਜ਼ੀਜ਼ਸ ਸਾਡੇ ਆਉਣੇ ਆ ਜੇ ਨਾ। ਕਈਆਂ ਥਾਵਾਂ ਤੇ ਇਹ ਆ ਜੇ ਤੁਸੀਂ ਰੂਟ ਨੂੰ ਕਲੀਨ ਕਰਨ ਦੇ ਲਈ ਕੋਈ ਨਈ ਚੀਜ਼ ਕੀਤੀ, ਉਹ ਫਿਰ ਤੁਹਾਡੇ ਆਉਂਦੇ ਸਾਲਾਂ 'ਚ ਯੀਲਡ ਇੰਪੈਕਟਸ ਆਊਗੇ। ਜੇ ਅਮੈਂਡਮੈਂਟ ਹੁਣੇ ਕਰਨ ਦਾ ਜੇ ਮੌਕਾ ਅਮੈਂਡਮੈਂਟ ਕਰੋ ਹੁਣ ਠੀਕ ਆ ਵੀ ਉਹਦੇ ਨਾਲ ਸਾਫ਼ ਹੋ ਜਾਂਦਾ, ਜੇ ਨਹੀਂ ਕਰੋਗੇ ਤਾਂ ਹੌਲੀ ਜਾਣੀ ਦੀ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਲੈਵਲ ਆ ਉਹ ਘਟਦੀ ਜਾਊ। ਇਹਦੇ ਲਈ ਫਿਰ ਟੈਸਟ ਕਰਾਉਣਾ ਚਾਹੀਦਾ ਆ PCA ਦੇ ਨਾਲ ਸਲਾਹ, ਜਾਂ ਕਿੱਥੋਂ ਇਸ ਚੀਜ਼ ਦੀ ਕਨਫਰਮ ਕਰਕੇ ਉਹ ਅਮੈਂਡਮੈਂਟਸ ਐਡ ਕੀਤੀਆਂ ਜਾਣ? ਉਹ ਮੇਨ ਤਾਂ ਆਪਦੇ PCA ਨਾਲ ਬਹਿ ਕੇ ਗੱਲ ਕਰੋ, CCA ਨਾਲ ਵੀ ਜਾਣੀ ਦੀ ਟਰੀ ਦੀ ਗਰੋਥ ਕਿੰਨੀ ਚਾਹੀਦੀ ਆ, ਬਰਡਸ ਜ਼ਿਆਦਾ ਲੱਗਣੇ ਚਾਹੀਦੇ ਆ, ਹੈ ਨਾ, ਵੀ ਨੈਕਸਟ ਈਅਰ ਨੂੰ ਤੁਹਾਡਾ ਮੈਕਸਿਮਮ ਕ੍ਰਾਪ ਹੋਵੇ, ਹੈ ਨਾ। ਤੇ ਖੇਤ 'ਚ ਡਿਫੀਸ਼ੀਐਂਸੀਆਂ ਕਾਹਦੀਆਂ ਹੈਗੀਆਂ ਉਹ ਸੋਇਲ ਟੈਸਟ, ਟਿਸ਼ੂ ਟੈਸਟ ਤੋਂ ਪਤਾ ਲੱਗਦਾ। ਜਿੱਥੇ ਟੈਸਟ ਨਹੀਂ ਹੁੰਦੇ ਉੱਥੇ ਪਤਾ ਨਹੀਂ ਪਤਾ ਲੱਗਦਾ, ਹੈ ਨਾ, ਵੀ ਤੁਸੀਂ ਕਿੱਦਾਂ। ਸੋ ਰਾਈਟ ਨਾਓ ਜਿੰਨੇ ਵੀ ਫਾਰਮਰਸ ਆ ਉਹਨਾਂ ਨੂੰ ਕੋਈ ਟੈਸਟ ਵੀ ਕਰਾਉਣਾ ਚਾਹੀਦਾ ਆ ਕਿ ਅਜੇ ਲੇਟ ਆ ਜਿਹੜਾ ਵੀ ਕੋਈ ਕਰਾਉਣਾ ਆ? ਨਹੀਂ, ਲੇਟ ਨਹੀਂ ਗਏ ਐਕਚੁਅਲੀ। ਜਿਹੜੇ ਤਾਂ ਟਿਸ਼ੂ ਟੈਸਟ ਆ, ਜਿਹੜੇ ਪੱਤਿਆਂ ਦੇ ਟੈਸਟ ਆ, ਉਹ ਬਦਾਮਾਂ ਦੇ ਤਾਂ ਹੁਣ ਹੋ ਰਹੇ ਆ। ਓਕੇ,
ਠੀਕ ਹੈ। ਅਗਲੇ ਹਫ਼ਤੇ ਤੱਕ ਰਿਜ਼ਲਟ ਆ ਜਾਣਗੇ, ਹੋਰ ਹੂੰ। ਹਫ਼ਤੇ ਖੰਡ ਤੱਕ। ਤੇ ਜਿਹੜੇ ਗ੍ਰੇਪਸ ਦੇ ਆ ਉਹ ਹਲੇ ਥੋੜੇ ਜਿਹੇ ਯੰਗ ਆ। ਓਕੇ। ਉਹਨੇ ਪੱਤੇ ਵੀ ਥੋੜਾ ਜਿਹਾ ਜਾਣੀ ਦੀ ਨਾ ਮੈਚੁਰ ਜਿਹਾ ਪੱਤਾ ਚਾਹੀਦਾ, ਜਿੱਥੇ ਤੁਸੀਂ ਉਹ ਰੈਪ੍ਰਜੈਂਟੇਸ਼ਨ ਦੇਵੇ। ਠੀਕ ਹੈ। ਹੈਂ ਤੇ ਉਹ ਜਿਹੜੇ ਰਿਜ਼ਲਟਸ ਹੋਣਗੇ ਉਹ ਤੁਹਾਨੂੰ ਦੱਸਣਗੇ ਵੀ ਜਾਣੀ ਦੀ ਤੁਹਾਡੇ ਖੇਤ ਦੇ ਵਿੱਚ ਕਿਹੜੀ ਚੀਜ਼ 'ਚ ਮਾਤਰਾ ਜ਼ਿਆਦਾ ਗਈ, ਕੀ 'ਚ ਘੱਟ ਆ, ਕੀ ਐਡ ਕਰਨਾ ਪੈਣਾ, ਕਿੰਨਾ ਉਹਨੂੰ ਬੈਲੈਂਸ ਕਰਨਾ ਪੈਣਾ, ਹੈ ਨਾ। ਜਦੋਂ ਇੱਕ ਚੀਜ਼ ਵੱਧ ਜਾਂਦੀ ਆ ਆਬਵੀਅਸਲੀ ਦੂਜੀ ਘੱਟ ਜਾਂਦੀ ਆ, ਤੇ ਜਿਹੜੀ ਚੀਜ਼ ਘਟੀ ਆ ਉਹਨੇ ਜਾਂਦੀ ਸਾਰਾ ਕੁਝ ਸਟਾਪ ਕਰ ਦੇਣਾ। ਜੀ। ਉਹ ਹੁਣ ਟੈਸਟਿੰਗ ਹੋ ਰਹੀ ਆ ਸਾਰਿਆਂ ਨੂੰ, ਅਗਲੇ ਗ੍ਰੇਪਾਂ 'ਚ ਹੋ ਰਹਾ, ਹੋਰ 10 ਦਿਨਾਂ ਨੂੰ ਹੋਊਗੀ। ਠੀਕ ਹੈ। ਬਦਾਮਾਂ ਦੇ ਵਿੱਚ ਐਕਚੁਅਲੀ ਹੋਰ 10 ਦਿਨਾਂ ਤੱਕ ਸਾਰੇ ਰਿਜ਼ਲਟ ਆ ਜਾਣਗੇ। ਠੀਕ ਹੈ। ਤੇ ਜਿੱਦਾਂ ਹੁਣ ਪਿਸਤਾ ਆ, ਪ੍ਰੂਨ ਆ, ਇਹ ਵਾਲੀਆਂ ਜਿਹੜੀਆਂ ਕ੍ਰੌਪਸ ਆ, ਇਹਨਾਂ ਦੇ ਲਈ ਕੀ ਇਸ ਟਾਈਮ ਰਾਈਟ ਨਾਓ ਜਿਹੜਾ ਉਹ ਚੱਲ ਰਿਹਾ? ਹਾਂਜੀ, ਜਿਹੜਾ ਪਿਸਤਾ ਗਾ ਉਹ ਵੀ ਹੁਣ ਉਹਦਾ ਕੰਮ ਸ਼ੁਰੂ ਹੋਇਆ। ਉਹਨੂੰ ਨਾਈਟ੍ਰੋਜਨ ਵੀ ਚਾਹੀਦੀ ਆ, ਹੈ ਨਾ, ਉਹਨੂੰ ਬੋਰਾਨ, ਹੋਰ ਜ਼ਿੰਕ, ਸਾਰਾ ਉਹ ਨਾ ਜਿਹੜਾ ਪਿਸਤੇ ਦਾ ਪ੍ਰੋਗਰਾਮ ਆ, ਜਿਹੜਾ ਕਿ ਜਾਣਦੀ ਉਹਦੇ ਬਰਡਸ ਨੂੰ ਛੇਤੀ ਜਾਣਦੀ ਲੈ ਕੇ ਆਵੇ ਬਾਹਰ, ਉਹ ਪ੍ਰੋਗਰਾਮ ਹੁਣ ਸ਼ੁਰੂ ਹੋ ਰਿਹਾ ਹੈਗਾ। ਠੀਕ ਹੈ ਨਾ। ਸੋ ਤਕਰੀਬਨ ਜਾਣਦੀ ਅਗਲੇ 2-3 ਹਫ਼ਤਿਆਂ ਦੇ ਵਿੱਚ ਦੀ ਜਿੰਨੇ ਵੀ ਕ੍ਰਾਪ ਆ ਉਹ ਸਾਰੇ ਹੀ ਜਾਣਦੀ ਮੇਨ ਸਵਿੰਗ 'ਚ ਹੋਣਗੇ। ਠੀਕ ਹੈ। ਤੇ ਜਿਹੜੇ ਅਰਲੀ ਕ੍ਰਾਪ ਸੀ ਉਹ ਆਲਰੇਡੀ ਸੈੱਟ ਹੋ ਗਏ ਆ, ਤੇ ਉਹਦੇ ਫਿਰ ਥੋੜਾ ਜਿਹਾ ਗੈਪ ਹੋਊ, ਫਿਰ ਅਗਲੇ ਸਾਲ ਲਈ ਫਿਰ ਤਿਆਰੀ ਕਰਨੀ ਪੈਂਦੀ। ਤੇ ਪ੍ਰੂਨਸ ਵਗੈਰਾ ਲਈ? ਪ੍ਰੂਨਸ ਵੀ ਸੇਮ ਸਕੇਜੂਲ ਤੇ ਚੱਲ ਰਹੇ ਆ ਨਾ, ਹਲੇ ਗਾਹਾਂ ਜਾ ਕੇ ਥੋੜਾ ਜਿਹਾ ਹੁੰਦੇ ਆ। ਠੀਕ ਹੈ। ਉਹ ਥੋੜੇ ਜਿਹੇ ਡਿਲੇ ਆ, ਉਹ ਥੋੜੇ ਡਿਲੇ ਆ ਇੱਥੇ ਫ੍ਰੈਜ਼ਨੋ ਕਾਉਂਟੀ 'ਚ ਡਿਲੇ ਆ ਹਲੇ, ਹੈਨਾ। ਠੀਕ ਹੈ। ਤੇ ਉਹ ਫਰੂਨਸ ਵਾਲਨਟਸ ਵੀ ਸੇਮ ਆ, ਵਾਲਨਟਸ ਦਾ ਵੀ ਸੇਮ, ਵਾਲਨਟਸ ਦਾ ਵੀ ਥੋੜਾ ਜਿਹਾ ਡਿਲੇ ਆ। ਪਿਕਾਨ ਹੋਏ ਉਹ ਵੀ ਜਾਣਦੀ ਉਹਨਾਂ ਦੀ ਗਾਹਾਂ ਜਾ ਕੇ ਅਪ੍ਰੈਲ ਮਈ 'ਚ ਕੰਮ ਚੱਲਣਾ ਸ਼ੁਰੂ ਹੁੰਦਾ ਹੈਗਾ। ਤੇ ਜਿਹੜੀਆਂ ਸਬਜ਼ੀਆਂ ਵਾਲੇ ਉਹਨਾਂ ਦਾ ਕੀ ਆ, ਕਿਉਂਕਿ ਮੀਂਹ ਇੰਨੇ ਪਏ ਆ, ਲਾ ਕੁਛ ਨਹੀਂ ਹੋਇਆ ਹੋਣਾ ਆ, ਸਭ ਕੁਝ ਪਛੇਤਾ ਚੱਲਦਾ ਹੋਣਾ ਇਸ ਟਾਈਮ। ਹਾਂਜੀ, ਜਿਹੜੇ ਸਬਜ਼ੀਆਂ ਲਾਉਂਦੇ ਆ ਉਹ ਮੋਸਟਲੀ ਜਿਹੜੀਆਂ ਤਾਂ ਸਿਆਲਾਂ ਦੀਆਂ ਸਬਜ਼ੀਆਂ ਸੀ ਉਹ ਤਾਂ ਕੋਰੇ ਨੇ ਲੈ ਲਈਆਂ। ਉਹ ਸਾਰਾ ਕਾਫੀ ਇਸ ਵਾਰ ਤਾਂ ਕੰਮ ਖਰਾਬ ਹੀ ਰਿਹਾ, ਕਾਫੀ ਕੰਮ ਖਰਾਬ ਰਿਹਾ। ਤੇ ਹੁਣ ਟਾਈਮ ਆ ਪਲਾਂਟਿੰਗ ਦਾ, ਹੈ ਨਾ, ਸਾਰਿਆਂ ਨੂੰ ਪਲਾਂਟ ਕਰੋ। ਤੇ ਤਕਰੀਬਨ ਜਾਣੀ ਦੀ ਅਗਲੇ ਥੋੜੇ ਜਿਹੇ ਜਾਣਦੀ 20-22 ਦਿਨਾਂ ਨੂੰ ਪਤਾ ਲੱਗਣ ਲੱਗ ਜਾਏਗਾ ਵੀ ਕ੍ਰਾਪ ਆਉਣਾ ਸ਼ੁਰੂ ਹੋ ਗਿਆ। ਨਹੀਂ ਠੀਕ ਹੈ। ਨਹੀਂ ਤੇ ਚਲੋ ਸਮਾਂ ਆਪਣੇ ਕੋਲ ਥੋੜਾ ਰਹਿ ਗਿਆ, ਪਰ ਇਸ ਚੀਜ਼ ਦੇ ਉੱਤੇ ਆਪਾਂ ਥੋੜੀ ਗੱਲ ਕਰ ਲਈਏ ਵੀ ਮੀਂਹ ਬਹੁਤ ਪਏ ਆ, ਬੂਟੀ ਬਹੁਤ ਹੋਈ ਆ, ਨਦੀਨ ਬਹੁਤ ਜ਼ਿਆਦਾ ਨੇ, ਵੀਡ ਬਹੁਤ ਹੋਇਆ ਆ ਇਸ ਵਾਰ। ਵੀਡ ਕੰਟਰੋਲ ਨੂੰ ਲੈ ਕੇ ਕਿੱਦਾਂ, ਜਿਹੜੇ ਤੁਸੀਂ ਜਦੋਂ ਹੁਣ ਬਾਕੀ ਕਿਸਾਨਾਂ ਨਾਲ ਗੱਲ ਕਰਦੇ ਆ, ਪਰੇਸ਼ਾਨ ਆ, ਅੰਡਰ ਕੰਟਰੋਲ ਆ, ਜਾਂ ਵਿੱਚ ਵਿਚਾਲੇ ਆ ਕੰਮ, ਕਿੱਦਾਂ ਆ ਇਹਨਾਂ ਦਾ? ਵੀਡ ਕੰਟਰੋਲ ਦਾ ਕਾਫੀ ਇਸ਼ੂਜ਼ ਆ ਇਸ ਵਾਰ ਜ਼ਿਆਦਾ ਨੇ, ਕਾਫੀ ਇਸ ਵਕਤ ਜ਼ਿਆਦਾ ਆ ਗਏ। ਹਨਾ, ਉਹਦੇ 1-2 ਰੀਜ਼ਨ ਆ ਕਿ ਅੱਗੇ ਤਾਂ ਮੋਸਟਲੀ ਰਾਉਂਡ ਅਪ ਹੁੰਦੀ ਸੀਗੀ, ਉਹ ਇੱਕ ਵੀਡ ਵੀ ਉਦਾਂ ਦੇ ਜੈਨੇਟਿਕਲੀ ਠੀਕ ਸੀਗੇ, ਕੰਟਰੋਲ ਹੋ ਜਾਂਦੇ ਸੀ। ਇਸ ਵਕਤ ਵੀਡ ਕੰਟਰੋਲ ਕਾਸਟਲੀ ਬਹੁਤ ਆ। ਅੱਛਾ। ਹਨਾ, ਕਿਉਂ ਤਰ੍ਹਾਂ ਦੇ ਵੀਡਸ ਆ, ਹੋ ਹੀ ਬਹੁਤ ਰਹੇ ਆ, ਹੋ ਬਹੁਤ ਰਹੇ ਆ। ਉਹ ਕਈ ਵੀਡ ਇੱਕ ਦਵਾਈ ਨਾਲ ਮਰਦੇ, ਕਈ ਕਿਸੇ ਹੋਰ ਨਾਲ ਮਰਦੇ ਆ, ਕਈ ਮਰਦੇ ਹੀ ਨਹੀਂ ਗੇ। ਹੁਣ ਜਿੰਨੇ ਥੱਲੇ ਸੀਗਾ ਧਰਤੀ ਦੇ ਵਿੱਚ, ਇੰਨੇ ਮੀਂਹ ਤੋਂ ਬਾਅਦ ਸਭ ਕੁਝ ਜੰਮ ਗਿਆ, ਸਭ ਕੁਝ ਉੱਪਰ ਆਇਆ ਪਿਆ ਗਾ, ਹੈਨਾ। ਤੇ ਹੁਣ ਪਰ ਮੋਸਟਲੀ ਜਿਹੜੇ ਫਾਰਮਰਸ ਆ ਉਹ ਇਸ ਵਕਤ ਹਰਬਸਾਈਡ ਦੀਆਂ ਸਪਰੇਆਂ ਕਾਫੀ ਚੱਲ ਰਹੀਆਂ, ਹੈਨਾ, ਕਿ ਉਹਨਾਂ ਨੂੰ ਕੰਟਰੋਲ ਕਰੀਏ। ਪਰ ਮੋਸਟਲੀ ਜਿੱਦਾਂ ਹੁਣ ਫਰਟੀਲਾਈਜ਼ਰਸ ਵੀ ਬਹੁਤ ਪਾ ਰਹੇ ਆ, ਇੱਕ ਪਾਸੇ ਅਸੀਂ ਕੰਟਰੋਲ ਕਰ ਰਹੇ ਹਾਂ, ਦੂਜੇ ਪਾਸੇ ਅਸੀਂ ਉਹਨੂੰ ਵਧਾ ਵੀ ਰਹੇ ਹਾਂ, ਨਾਲ ਫਰਟੀਲਾਈਜ਼ਰ ਵੀ ਮਿਲਦਾ ਉਹਨਾਂ ਨੂੰ, ਛੇਤੀ ਉਹ ਛੇਤੀ ਚੱਕ ਲੈਂਦੇ ਆ। ਉਹ ਤਾਂ ਰੈਜ਼ਿਲੀਐਂਟ ਏਡੇ ਆ ਵੀ ਬੰਦਾ ਕਈ ਵਾਰੀ ਸੋਚਦਾ ਯਾਰ ਬਾਕੀ ਕ੍ਰੌਪ ਇਦਾਂ ਦੇ ਕਿਉਂ ਨਹੀਂ, ਜਿੱਦਾਂ ਵੀਡ ਆ ਵੀ ਪਏ ਰਹਿੰਦੇ, ਜਦੋਂ ਜੀ ਕਰਦਾ ਉੱਗ ਪੈਂਦੇ ਆ, ਉੱਡਦੇ ਬਹੁਤ ਛੇਤੀ ਆ। ਪਰ ਐਤਕੀ ਵੀਡ ਇਸ਼ੂਜ਼ ਜ਼ਿਆਦਾ ਆ ਗਏ ਕੰਟਰੋਲ ਦੇ ਕੰਟਰੋਲ ਚੋਂ, ਹੈਨਾ। ਤੇ ਉਹਦੇ ਨਾਲ ਜਾਂਦੀ ਜਿਹੜੇ ਹਰਬਸਾਈਡਸ ਵੀ ਆ, ਜਿਹੜੇ ਸਿਆਲਾਂ 'ਚ ਕਰੀਦੇ ਆ, ਜਿਨ੍ਹਾਂ ਨੇ ਤਾਂ ਕਰਤੇ ਉਹ ਤਾਂ ਠੀਕ ਰਹੇ ਆ, ਥੋੜਾ ਬਚਾ ਰਿਹਾ ਨਾ। ਪ੍ਰੀ ਮਰਜੈਂਟਸ ਹੁੰਦੀਆਂ ਉਹ ਸਟਰੋਂਗਰ ਆ, ਉਹ ਤੁਹਾਨੂੰ 3 ਮਹੀਨੇ ਦੀ ਸੇਫਟੀ ਦੇ ਜਾਂਦੀਆਂ। ਠੀਕ ਹੈ। ਤੇ ਬਾਕੀ ਫਿਰ ਹੁਣ ਸਾਰੇ ਕੋਸ਼ਿਸ਼ ਬਹੁਤ ਕਰ ਰਹੇ ਆ, ਤੇ ਮਿਕਸਚਰ 'ਚ ਦੇ ਵਿੱਚ ਵੀ ਅੱਗੇ ਤਾਂ 1-2 ਪਾ ਕੇ ਸਰ ਜਾਂਦਾ, ਹੁਣ 4-5 ਡਿਫਰੈਂਟ ਟਾਈਪ ਦੇ ਹਰਬਸਾਈਡ ਪਾਉਣਾ, ਸੋਲੂਸ਼ਨ ਹਰ ਤਰ੍ਹਾਂ ਦੇ ਵੀਡ ਲਈ ਇੱਕ ਵੱਖਰਾ ਬਣਾਉਣਾ ਪੈਣਾ, ਅੱਡੋ-ਅੱਡੀ ਵੱਖਰਾ ਬਣਾਉਣਾ ਪੈਣਾ, ਉਹ ਵੀ ਸੋਲੂਸ਼ਨ ਤੇ ਜ਼ੋਰ ਲਾਉਣਾ ਪੈਣਾ। ਤੇ ਪਰ ਹਾਂ, ਜਿੰਨੇ ਵੀਡ ਜ਼ਿਆਦਾ ਗਏ, ਚਲੋ ਹੈਲਥੀ ਗਰਾਊਂਡ ਆ। ਤੇ
ਤੇ ਇਹਦੇ ਹਿਸਾਬ ਦੇ ਨਾਲ ਜਾਂ ਕੰਟਰੋਲ ਤਾਂ ਕਰਨਾ ਪੈਣਾਗਾ, ਪਰ ਉਹ ਐਕਸਪੈਂਸਿਵ ਬਹੁਤ ਹੋ ਰਿਹਾ ਹੈ ਨਾ ਸੋ ਜਿਹੜਾ। ਇਹ ਜਿਹੜੇ ਫਿਰ ਉਹ ਆਪਾਂ ਜਦੋਂ ਕਾਸਟ ਆਫ ਡਿਸੀਜਨ ਦੀ ਆਪਾਂ ਗੱਲ ਕਰਦੇ ਹਾਂ, ਇਹ ਸਾਰਾ ਕੁਝ ਇਨਕਲੂਡ ਆ ਜਾਂਦਾ ਤੁਹਾਡੇ ਬਜਟ ਦੇ ਵਿੱਚ, ਐਕਸਟਰਾ ਭਾਰ ਆ ਗਿਆ ਹੈ ਹੁਣ। ਹਾਂ, ਉਹ ਡਿਸੀਜਨਸ ਤਾਂ ਬਣਾਉਣੇ ਪੈਣੇ। ਜੇ ਪਹਿਲਾਂ ਲੱਗਦਾ ਸੀਗਾ ਵੀ ਪ੍ਰੀ ਮਰਜੈਂਟਸ ਮਹਿੰਗੀਆਂ ਗਈਆਂ, ਪਰ ਜਦੋਂ ਉਹ ਕੀਤੀਆਂ ਹੁਣ ਵੈਲਿਊ ਫਿੱਟ ਪੈਂਦੀਆਂ, ਤੇ ਕਿਉਂ ਹੁਣ ਇੱਥੇ ਘੱਟ ਲੇਬਰ ਕਾਸਟ ਵੀ ਜ਼ਿਆਦਾ ਗਈ ਤੇ ਤੇ ਮਟੀਰੀਅਲ ਕਾਸਟ ਵੀ ਬਹੁਤ ਐਕਸਪੈਂਸਿਵ ਆ। ਤਕਰੀਬਨ ਜਾਂਦੀ ਤੁਹਾਨੂੰ ਹਰ ਇੱਕ $50 to $70 ਏਕੜ ਪਿੱਛੇ ਪਈ ਜਾਂਦੇ ਆ, ਕਾਫੀ ਪੈਂਦੇ ਆ ਜਿੱਥੇ ਜ਼ਿਆਦਾ ਪ੍ਰੋਬਲਮ। ਸੋ ਤੇ ਕਈ ਮੈਨੂਅਲੀ ਕੰਟਰੋਲ ਕਰਦੇ ਆ, ਡਿਸਕ ਕਰ ਲਈ ਹੈ ਨਾ, ਗਰਾਊਂਡ ਨੂੰ ਟਿਲਿੰਗ ਕਰਤੀ ਉਹਦੇ ਨਾਲ ਹੈ ਨਾ, ਪਰ ਉਹ ਫਿਰ ਉਨੇ ਹੀ ਫਿਰ ਹੋ ਜਾਂਦੇ ਆ। ਦਵਾਈ ਪਾਉਣੀ ਹੋਈ ਪੈਣੀ ਆ, ਦਵਾਈ ਪਾਉਣੀ ਪੈਣੀ ਆ ਕੰਟਰੋਲ ਕਰਨ। ਹਾਂਜੀ। ਸਮਾਂ ਆਪਣਾ ਸਮਾਪਤ ਹੈ ਜਸਵੀਰ ਜੀ, ਬਹੁਤ ਧੰਨਵਾਦ, ਤੁਸੀਂ ਇਹਨਾਂ ਜਿਹੜੀਆਂ ਗੱਲਾਂ ਬਾਤਾਂ ਜਿਹੜੀਆਂ ਕੀਤੀਆਂ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰ। ਮਿਹਰਬਾਨੀ, ਥੈਂਕ ਯੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਇੱਥੇ ਸਮਾਪਤੀ ਕਰਦੇ ਹਾਂ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।